ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸੰਗੀਤ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਰੋਸ਼ਨ ਨਾਮ ਨੇਗੇ ਅਤੇ ਅੱਜ ਇੱਕ ਉਹ ਨਾਮ ਆਪਣੇ ਜਿਹੜੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ। ਆਪਾਂ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ। ਕੁਝ ਕੁ ਮਹੀਨੇ ਪਹਿਲਾਂ ਆਪ ਜੀ ਦੀ ਉਹਨਾਂ ਦੇ ਨਾਲ ਕਰਵਾਈ ਸੀ ਕਿ ਮੁਲਾਕਾਤ ਫੋਨ ਦੁਆਰਾ, ਪਰ ਅੱਜ ਲਾਈਵ ਇਨ ਸਟੂਡੀਓ ਜੀ ਪਹੁੰਚੇ ਹੋਏ ਨੇ। ਸੋ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਇੱਥੇ ਪਹੁੰਚੇ ਨੇਗੇ ਅਤੇ ਗੱਲਬਾਤ ਕਰਨ ਵਾਸਤੇ ਆਪ ਸਭ ਦੇ ਨਾਲ ਹਾਜ਼ਰ ਨੇ। ਸੋ ਪਹਿਲੀ ਗੱਲ ਤਾਂ ਹੈਗੀ ਹੈ ਵੀ ਕਈ ਕਲਾਕਾਰ ਹੁੰਦੇ ਹੈਗੇ ਬਹੁਤ ਮਿਹਨਤ ਕਰਕੇ ਟਾਈਮ ਲਗਾ ਕੇ ਕਿੰਨੇ ਸਾਲਾਂ ਦੇ ਬਾਅਦ ਉਹਨਾਂ ਨੂੰ ਜਿਹੜੀ ਜੀ ਪ੍ਰਵਾਨਗੀ ਮਿਲਦੀ ਆ। ਪਰ ਜਿਹੜੇ ਸ਼ਖਸ ਦੇ ਨਾਲ ਅੱਜ ਗੱਲ ਕਰਨ ਜਾ ਰਹੇ ਹਾਂ ਜੀ, ਉਹਨਾਂ ਨੇ ਮਿਹਨਤ ਬਹੁਤ ਕੀਤੀ ਆ, ਪਰ ਬਹੁਤ ਹੀ ਕਿਸਮਤ ਦੇ ਨਾਲ ਉਹਨਾਂ ਦਾ ਜਿਹੜਾ ਪਹਿਲਾ ਗੀਤ ਸੀਗਾ ਉਸ ਦੇ ਦੁਆਰਾ ਤੁਹਾਡੀ ਜਿਹੜੀ ਜੀ ਉਹਨਾਂ ਦਾ ਮੁਲਾਕਾਤ ਹੋਈ ਅਤੇ ਬਹੁਤ ਪ੍ਰਵਾਨਗੀ ਉਹਨਾਂ ਨੂੰ ਮਿਲੀ ਸਿਰਫ ਇਸ ਇੱਕ ਗੀਤ ਤੋਂ। ਅਤੇ ਉਹਨਾਂ ਦੇ ਸਫ਼ਰ ਦੇ ਬਾਰੇ ਆਪਾਂ ਜਾਣਾਂਗੇ ਅਤੇ ਉਸ ਤੋਂ ਬਾਅਦ ਦੇਖਾਂਗੇ ਵੀ ਕਿਹੜੇ ਕਿਹੜੇ ਹੋਰ ਨਵੇਂ ਪ੍ਰੋਜੈਕਟ ਲੈ ਕੇ ਆ ਰਹੇ ਨੇ, ਕਿਸ ਤਰ੍ਹਾਂ ਤੁਹਾਡੇ ਰੂਬਰੂ ਹੋਣਗੇ। ਸੋ ਮੇਰੀ ਮੁਰਾਦ ਹੈ ਜੀ ਜ਼ੋਰਾ ਰੰਧਾਵਾ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਬਹੁਤ ਬਹੁਤ ਸਵਾਗਤ ਹੈ ਸਟੂਡੀਓ ਵਿੱਚ ਜੀ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ। ਤਾਂ ਪਹਿਲੀ ਗੱਲ ਤਾਂ ਹੈਗੀ ਹੈ ਵੀ ਤੁਹਾਨੂੰ ਅਸੀਂ ਬਹੁਤ ਦਿੰਦੇ ਹਾਂ ਵਧਾਈਆਂ ਵੀ YouTube 'ਤੇ 9 ਮਿਲੀਅਨ ਹਿੱਟ ਕਿਸੇ ਇੱਕ ਗੀਤ 'ਤੇ ਹੋਣੇ ਕੋਈ ਛੋਟੀ ਗੱਲ ਨਹੀਂ ਹੁੰਦੀ, ਅਤੇ ਖਾਸ ਕਰਕੇ ਉਸ ਗੀਤ ਨੂੰ ਜਿਹੜਾ ਕਿ ਇੱਕ ਸਿੰਗਰ ਦੀ ਸ਼ੁਰੂਆਤ ਦਾ ਹੁੰਦਾ ਹੈ ਨਾ। ਸੋ ਬਹੁਤ ਬਹੁਤ ਵਧਾਈਆਂ ਭਾਅ ਜੀ। ਥੈਂਕ ਯੂ ਭਾਅ ਜੀ, ਮਿਹਰਬਾਨੀ ਬਹੁਤ ਬਹੁਤ। ਬਿਲਕੁਲ ਜੀ। ਸੋ ਜਿਹੜੀ ਮੁੱਢਲੀ ਗੱਲ ਸੀਗੀ ਆਪਣੀ ਉਹ ਆਪਾਂ ਕੀਤੀ ਸੀਗੀ ਪਿਛਲੀ ਵਾਰੀ ਗੱਲਬਾਤ, ਪਰ ਥੋੜ੍ਹਾ ਜਿਹਾ ਦੁਬਾਰਾ ਰੀਫਰੈਸ਼ਰ ਕਰ ਦਈਏ ਥੋੜ੍ਹਾ ਜਿਹਾ ਬੈਕਗਰਾਊਂਡ ਦੇ ਬਾਰੇ। ਜ਼ੋਰਾ ਰੰਧਾਵਾ ਕਿੱਥੋਂ ਸ਼ੁਰੂ ਹੋਇਆ ਸੀਗਾ ਅਤੇ ਹੁਣ ਤੱਕ ਜਿੱਦਾਂ ਕਿੱਥੇ ਪਹੁੰਚਿਆ ਹੈਗਾ ਅਤੇ ਕਿੱਦਾਂ ਪਹੁੰਚਿਆ ਆ। ਹਾਂਜੀ ਭਾਅ ਜੀ, ਮੈਂ ਆਪਣਾ ਡਿਸਟ੍ਰਿਕਟ ਅੰਮ੍ਰਿਤਸਰ 'ਚ ਮੇਰਾ ਬਰਥ ਸੀਗਾ ਜੀ। ਸੋ ਮੈਂ 16 ਸਾਲ ਦੀ ਉਮਰ 'ਚ ਮੈਂ UK ਮੂਵ ਹੋ ਗਏ ਸੀਗੇ। ਅੱਛਾ ਜੀ। ਤਾਂ ਉਸ ਤੋਂ ਬਾਅਦ ਸ਼ੌਂਕ ਸੀਗਾ ਮੈਨੂੰ 7 ਸਾਲ ਦੀ ਉਮਰ 'ਚ ਮੈਂ ਪਹਿਲੀ ਵਾਰੀ ਸਟੇਜ 'ਤੇ ਗਾਣਾ ਗਾਇਆ ਸੀਗਾ। ਅੱਛਾ ਜੀ। ਸੋ ਉਸ ਤੋਂ ਬਾਅਦ ਥੋੜ੍ਹਾ ਜਿਹਾ ਸ਼ੌਂਕ ਸੀਗਾ, ਬਟ ਸੋਚਿਆ ਨਹੀਂ ਸੀ ਇੱਦਾਂ ਕਿ ਪ੍ਰੋਫੈਸ਼ਨਲੀ ਇੱਕ ਦਿਨ ਸਿੰਗਰ ਹੀ ਬਣਨਾ। ਸੋ 2008 ਵਿੱਚ ਡਾਕਟਰ ਜ਼ੂਸ ਨਾਲ ਮੇਰੀ ਮੁਲਾਕਾਤ ਹੋਈ ਸੀ ਆਸਟ੍ਰੇਲੀਆ ਦੇ ਵਿੱਚ। ਅੱਛਾ ਜੀ। ਸੋ ਉੱਥੋਂ ਸਾਡਾ ਬਹੁਤ ਜ਼ਿਆਦਾ ਪਿਆਰ ਡਾਕਟਰ ਸਾਹਿਬ ਨਾਲ ਪਿਆ ਜੀ। ਅਤੇ ਬਸ ਹੌਲੀ ਹੌਲੀ ਉਹਨਾਂ ਦੇ ਨਾਲ ਅੱਗੋਂ ਉਹਨਾਂ ਨੇ ਨਾਲ ਕਹਿੰਦੇ ਹੁੰਦੇ ਆ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ। ਸੋ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਨੇ ਥੋੜ੍ਹਾ ਜਿਹਾ ਉਹਨਾਂ ਨੇ ਇੱਕ ਦੋ ਵਾਰੀ ਮੈਨੂੰ ਦੇਖਿਆ ਗਾਉਂਦੇ। ਜੀ। ਸੋ ਉਹ ਕਹਿੰਦੇ ਸੀ ਕਿ ਸਟੂਡੀਓ 'ਚ ਥੋੜ੍ਹਾ ਮੇਰੇ ਨਾਲ ਆਇਆ ਕਰ, ਥੋੜ੍ਹਾ ਜਿਹਾ ਦੇਖਿਆ ਕਰ, ਪ੍ਰੈਕਟਿਸ ਕਰਿਆ ਕਰ ਸਟੂਡੀਓ, ਕਿਉਂਕਿ ਸਟੂਡੀਓ ਦੀ ਰਿਕਾਰਡਿੰਗ ਅਤੇ ਲਾਈਵ ਗਾਉਣਾ ਸਟੋਰੀ ਟੂ ਡਿਫਰੈਂਟ ਹੈ। ਸਟੂਡੀਓ ਦੇ ਵਿੱਚ ਆਪਣਾ ਯੂਜ਼ ਟੂ ਹੋਣਾ ਕਿਸ ਲੈਵਲ 'ਤੇ ਤੁਸੀਂ ਗਾਉਂਦੇ ਹੋ ਉਹ ਥੋੜ੍ਹਾ ਜਿਹਾ ਅਲੱਗ ਹੁੰਦਾ ਰਿਕਾਰਡਿੰਗ ਲਾਈਵ ਨਾਲੋਂ। ਸੋ ਭਾਈ ਹੁਣਾਂ ਨੇ ਫਿਰ ਆਪਣਾ ਮੈਂ ਇੰਚ ਕੀਤਾ ਸੌਂਗ ਅਸੀਂ ਮਾਵੀ ਸਿੰਘ ਮੇਰਾ ਫਰੈਂਡ ਜੀ ਇੰਗਲੈਂਡ ਤੋਂ ਹੀ। ਸੋ ਉਹਨੇ ਲਿਖਿਆ ਸੀ ਗਾਣਾ, ਕੰਪੋਜ਼ ਵੀ ਕੀਤਾ ਸੀਗਾ ਜੀ। ਡਾਕਟਰ ਸਾਹਿਬ ਨੇ ਬਹੁਤ ਵਧੀਆ ਮਿਊਜ਼ਿਕ ਬਣਾਇਆ ਜੀ। ਸੋ ਉਹ ਫਿਰ ਤੁਹਾਡੇ ਸਾਹਮਣੇ 7 ਜਨਵਰੀ 2015 ਨੂੰ ਰਿਲੀਜ਼ ਕੀਤਾ ਸੀ ਵਰਲਡ ਵਾਈਡ। ਬਿਲਕੁਲ ਜੀ, ਬਿਲਕੁਲ। ਸੋ ਧੂਮਾਂ ਪਾਈਆਂ ਸੀ ਉਸ ਗੀਤ ਨੇ ਕਿ ਆਪਣੇ ਇੱਥੇ ਵੀ ਪ੍ਰੋਗਰਾਮਾਂ ਦੇ ਵਿੱਚ ਬਥੇਰਾ ਰਿਕੁਐਸਟ ਹੋਇਆ, ਕਹਿੰਦੇ ਜ਼ੋਰਾ ਭਾਈ ਦਾ ਗਾਣਾ ਲਾਓ ਜੀ, ਜ਼ਰੂਰ ਲਾਓ। ਸੋ ਜ਼ਰੂਰ ਆਪਾਂ ਲਾਏ ਵੀ, ਅਤੇ ਤੁਸੀਂ ਕੀਤਾ ਵੀ, ਤੁਸੀਂ ਕਿਹਾ ਵੀ ਮੁਲਾਕਾਤ ਤੁਹਾਡੀ ਹੋਈ ਡਾਕਟਰ ਜ਼ੂਸ ਸਾਹਿਬ ਨਾਲ, ਪਰ ਤੁਸੀਂ ਕਿਹਾ ਬਹੁਤ ਕੈਜੂਅਲੀ ਵੀ ਆਪਾਂ ਮਿਲ ਗਏ, ਪਰ ਉਹਦੇ ਵਿੱਚ ਆਮ ਸ਼ੋਰ ਕਿ ਬਹੁਤ ਸਾਰੀਆਂ ਡਿਫਰੈਂਟ ਸਟੈਪਸ ਹੋਣੇ ਵੀ। ਤੁਸੀਂ ਕਿਸ ਤਰ੍ਹਾਂ ਮਿਲੇ ਉਹਨਾਂ ਨੂੰ? ਹਾਂਜੀ ਜੀ, ਸਾਡੇ ਆਸਟ੍ਰੇਲੀਆ 'ਚ ਡਾਕਟਰ ਸਾਹਿਬ ਦਾ ਟੂਰ ਸੀਗਾ, ਆਇਆ ਸੀ ਆਸਟ੍ਰੇਲੀਆ ਟੂਰ। ਹਾਂਜੀ। ਸੋ ਮੇਰਾ ਫਰੈਂਡ ਸੀਗਾ ਪ੍ਰਮੋਟਰ ਆਸ਼ੀਸ਼ ਗੋਸਵਾਮੀ, ਸੋ ਉਹਨਾਂ ਨੇ ਕਰਵਾਇਆ ਸੀਗਾ। ਸੋ ਮੈਂ ਮੈਲਬਰਨ ਰਹਿੰਦਾ ਸੀਗਾ, ਉਹ ਕਹਿੰਦੇ ਕਿ ਜ਼ੂਸ ਦਾ ਡਾਕਟਰ ਜ਼ੂਸ ਆਇਆ ਜੀ ਆਸਟ੍ਰੇਲੀਆ, ਤਾਂ ਮੈਂ ਤਾਂ ਭਾਈ ਦਾ ਆਲਵੇਜ਼ ਫੈਨ ਸੀਗਾ। ਹਾਂਜੀ। ਸੋ ਮੈਂ ਫਿਰ ਮੈਲਬਰਨ ਤੋਂ ਫਲਾਈ ਕਰਕੇ ਬ੍ਰਿਸਬਨ ਗਏ। ਅੱਛਾ। ਉੱਥੇ ਮੁਲਾਕਾਤ ਹੋਈ। ਸੋ ਜਸਟ ਕਹਿੰਦੇ ਹੁੰਦੇ ਕਿ ਜਦੋਂ ਪਿਆਰ ਜਿੱਥੇ ਬਣਨਾ ਉੱਥੇ ਕਈ ਵਾਰੀ ਇਹ ਨਹੀਂ ਹੁੰਦਾ ਕਿ ਬੰਦੇ ਨੂੰ ਕਿੰਨੇ ਸਾਲਾਂ ਤੋਂ ਜਾਣਦੇ, ਕਈ ਵਾਰੀ ਤੁਹਾਡੀ ਬੰਦੇ ਦੀ ਆਪਣੀ ਕੈਮਿਸਟਰੀ ਜਾਂ ਤੁਹਾਨੂੰ ਗੁੱਡ ਵਾਈਬਸ ਪੋਜ਼ੀਟਿਵ ਵਾਈਬਸ ਬੰਦੇ ਦੀ ਹੁੰਦੀ ਹੈ, ਬੰਦਾ ਕਹਿੰਦਾ ਕਿ ਨਹੀਂ ਯਾਰ ਬੰਦਾ ਠੀਕ ਹੈ ਨਾ। ਸਹੀ ਗੱਲ ਹੈ। ਸੋ ਡਾਕਟਰ ਸਾਹਿਬ ਨਾਲ ਇੱਦਾਂ ਸਾਡਾ ਮੁਲਾਕਾਤ ਹੋਈ ਅਤੇ ਬਾਅਦ 'ਚ ਭਰਾਵਾਂ ਤੋਂ ਵੀ ਵੱਧ ਸਾਡਾ ਪਿਆਰ ਪੈ ਗਿਆ। ਸਹੀ ਗੱਲ ਹੈ। ਸੋ ਡਾਕਟਰ ਸਾਹਿਬ ਨੂੰ ਫਿਰ ਮੈਂ ਬਾਅਦ 'ਚ ਮੈਨੇਜ ਵੀ ਕਰਦੇ ਆ, ਬੀਨ ਮੈਨੇਜਰ ਐਜ਼ ਵੈਲ। ਸੋ ਉਹਦੇ ਨਾਲ ਜਦੋਂ ਡਾਕਟਰ ਸਾਹਿਬ ਨਾਲ ਸ਼ੋਅ ਕਰਨ ਜਾਂਦੇ ਸੀਗੇ ਮੈਂ ਉੱਥੇ ਗਾਉਣੇ, ਬਿਕੋਜ਼ ਜਿੰਨੇ ਆਪਣਾ ਭਾਜੀ ਲੈਂਬਰ ਸੈਨਪੁਰੀ ਦੇ ਗੀਤ ਆ ਅਤੇ ਸਾਰੇ ਕੰਗਣਾ ਸੱਚੀਆਂ ਸੁਣਾਈਆਂ, ਜੇ ਜੱਟ ਵਿਗੜ ਗਿਆ, ਆਨੀ ਕੁੜੀਏ ਜਾਨੀ ਕੁੜੀਏ, ਸਾਰੇ ਮੇਰੀ ਆਵਾਜ਼ ਵਿੱਚ ਸਾਡੇ ਕੋਲ ਵੋਕਲ ਹੋਏ ਪਏ ਆ। ਅੱਛਾ। ਸੋ ਜਿਹੜੇ ਮੈਂ ਸੈੱਟ ਕਰਦਾ ਹਾਂ ਆਪਣਾ ਵਿਆਹ ਸ਼ਾਦੀਆਂ 'ਤੇ ਪਰਫੋਰਮ, ਸੋ ਉਹਦੇ ਵਿੱਚ ਮੈਂ ਆਪਣੀ ਆਵਾਜ਼ 'ਚ ਸਾਰੇ ਗਾਣੇ ਗਾਉਣਾ। ਸੋ ਡਾਕਟਰ ਸਾਹਿਬ ਨਾਲ ਵਰਲਡ ਵਾਈਡ ਟੂਰ ਕੀਤਾ ਵਿਦਾਊਟ ਰਿਲੀਜ਼ਿੰਗ ਅ ਟਰੈਕ। I've done about 300 shows without releasing a track. ਸੋ ਕੋਈ ਗਾਣਾ ਨਹੀਂ ਸਿਰਫ ਮੇਰੇ ਕੋਲ ਆਪਣਾ, ਬਟ ਮੈਂ ਡਾਕਟਰ ਸਾਹਿਬ ਨਾਲ 300 ਤੋਂ ਵੱਧ ਸ਼ੋਅ ਕੀਤੇ। ਅੱਛਾ। PTC 'ਤੇ 10 ਸ਼ੋਅ ਕੀਤੇ ਲਾਈਵ। ਸੋ ਇਟ ਵਾਜ਼ ਲਾਈਕ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਕਿ ਮੇ ਬੀ ਆਮ ਦਾ ਫਸਟ ਆਰਟਿਸਟ ਜਿਹਨੇ ਬਿਨਾਂ ਗਾਣਾ ਰਿਕਾਰਡ ਕੀਤੇ ਦੁਨੀਆ ਭਰ 'ਚ ਸ਼ੋਅ ਕੀਤੇ। ਸੋ ਬਹੁਤ ਵੱਡੀ ਗੱਲ ਹੈ, ਕਿਰਪਾ ਰਹੀ ਹੈ ਬਹੁਤ ਜ਼ਿਆਦਾ। ਉਸ ਤੋਂ ਬਿਨਾਂ ਕੁਛ ਨਹੀਂ, ਅਤੇ ਲੋਕਾਂ ਨੇ ਵੀ ਬਹੁਤ ਜ਼ਿਆਦਾ ਪਿਆਰ ਕੀਤਾ। ਕੁਝ ਕਈ ਵਾਰੀ ਲੋਕ ਨਹੀਂ ਕਹਿੰਦੇ ਕਿ ਨਹੀਂ ਯਾਰ ਆਪਣੇ ਗਾਣੇ 'ਤੇ ਗਾਉਂਦਾ ਨਹੀਂ ਹੈ ਨਾ, ਜਾਂ ਮੇ ਬੀ CD 'ਤੇ। ਸੋ ਆਲਵੇਜ਼ ਮੈਂ ਟਰਾਈ ਕਰਦਾ ਨਾ ਕਿ ਜੇ ਅਸੀਂ PA ਵੀ ਕਰਦੇ ਸ਼ੋਅ ਲਾਈਵ, PA ਜਿਹਨੂੰ CD 'ਤੇ ਕਹਿ ਦਿੰਦੇ ਜਿਸ ਤਰੀਕੇ ਨਾਲ, ਮੈਂ ਪਹਿਲਾਂ ਆਪਣਾ ਲਾਈਵ ਗਾ ਕੇ
ਫਿਰ ਸ਼ੁਰੂ ਕਰੀਦਾ ਸੀ ਤਾਂ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਹੁੰਦਾ ਕਿ ਹਾਂ ਇਹ ਬੰਦਾ ਮੂੰਹ ਹੀ ਹਿਲਾਉਂਦਾ ਹੈ ਕਿ ਆਵਾਜ਼ ਨਿਕਲਦੀ ਵੀ ਹੈ। ਸੋ ਇਹ ਚੀਜ਼ਾਂ ਇੱਦਾਂ ਫਿਰ ਸਾਡੀ ਮੁਲਾਕਾਤ ਅੱਗੇ ਭਾਜੀ ਨੇ ਮਾਵੀ ਸਿੰਘ ਨਾਲ ਕਰਾਈ। ਅੱਛਾ ਗੀਤ ਸੀਗਾ ਮਾਵੀ ਦਾ, ਅਤੇ ਇਹ ਫਿਰ ਭਾਜੀ ਕਹਿੰਦੇ ਵੀ ਜ਼ੋਰੇ ਦੀ ਆਵਾਜ਼ 'ਚ ਟਰਾਈ ਕਰਦੇ ਆ। ਬਿਕੋਜ਼ ਮੇਰੇ ਕੋਲ ਪਹਿਲਾਂ ਬਿਲਾਲ ਸਈਦ ਪਾਕਿਸਤਾਨ ਤੋਂ, ਹਾਂਜੀ ਉਹਨਾਂ ਨੇ ਮੇਰੇ ਲਈ ਲਿਖਿਆ ਸੀ ਗਾਣਾ ਯਾਰੀਆਂ। ਅੱਛਾ ਉਹ ਫਿਰ ਭਾਜੀ ਅਮਰਿੰਦਰ ਗਿੱਲ ਨੂੰ ਪਸੰਦ ਜ਼ਿਆਦਾ ਆ ਗਿਆ। ਹਾਂਜੀ, ਸੋ ਉਹਨਾਂ ਦੀ ਆਵਾਜ਼ ਲੱਗੀ ਭਾਈ ਉਹਨਾਂ ਨੂੰ ਫਿਰ ਅਸੀਂ ਗਿਫਟ ਕਰਤਾ ਜੀ। ਪਰ ਭਾਜੀ ਨੇ ਬਹੁਤ ਵਧੀਆ ਗਾਇਆ, ਸ਼ਾਇਦ ਮੇਰੀ ਆਵਾਜ਼ 'ਚ ਉਹਨਾਂ ਵਧੀਆ ਨਾ ਲੱਗਦਾ। ਲਾਈਏ ਜੇ ਯਾਰੀਆਂ ਲਾ ਕੇ ਤੋੜਨੇ ਪਾਈਏ। ਹਾਂਜੀ, ਉਹਨਾਂ ਦੀ ਕਾਫੀ ਮਿੱਠੀ ਸੁਰੀਲੀ ਜੀ ਆਵਾਜ਼ ਜਿਹੜੀ ਉਸ ਗਾਣੇ ਨੂੰ ਬਹੁਤ ਸੂਟ ਕਰਦੀ ਆ। ਜੁਦਾ ਐਲਬਮ ਦਾ ਪਹਿਲਾ ਗਾਣਾ ਉਹ ਛੱਡਿਆ ਸੀਗਾ। ਅੱਛਾ, ਉਹ ਗਾਣੇ ਨੇ ਵੀ ਬੱਲੇ ਬੱਲੇ ਕਰਾਈ ਪੂਰੀ ਵਰਲਡ ਵਾਈਡ। ਬਿਲਕੁਲ ਜੀ। ਸੋ ਉਸੇ ਤਰੀਕੇ ਨਾਲ ਫਿਰ ਦੇਖਿਆ ਵੀ ਇੰਚ ਨੇ ਧੂਮਾਂ ਪਾ ਦਿੱਤੀਆਂ। ਸੋ ਇੰਚ ਤੋਂ ਬਾਅਦ ਕਾਫੀ ਟਾਈਮ ਹੋ ਗਿਆ ਹੁਣ। ਯੂਜੂਅਲੀ ਹੁੰਦਾ ਵੀ ਸਿੰਗਲ ਤੋਂ ਬਾਅਦ 2-3 ਮਹੀਨਿਆਂ ਬਾਅਦ ਇੱਕ ਹੋਰ ਸਿੰਗਲ ਆ ਜਾਂਦਾ ਹੈਗਾ, ਪਰ ਇੰਚ ਨੇ ਮੌਕਾ ਨਹੀਂ ਦਿੱਤਾ ਮੈਨੂੰ। ਇੰਚ ਕਹਿੰਦਾ ਕਿ ਇੰਚ ਹਾਲੇ ਵੀ ਗਰਮੀ ਪੂਰਾ, ਸੋ ਇਟਸ ਸਟਿਲ ਹੌਟ। ਹੁਣ ਅਮਰੀਕਾ ਮੇਰਾ ਸ਼ੋਅ ਸੀਗਾ ਇੱਥੇ ਕੈਲੀਫੋਰਨੀਆ। ਸੋ ਹੁਣ ਨਵਾਂ ਟਰੈਕ ਰੈਡੀ ਆ। ਅੱਛਾ ਜੀ। ਅਸੀਂ ਹੁਣ ਸੋਚ ਰਹੇ ਸੀ ਕਿ ਪਹਿਲਾਂ ਅਗਸਤ ਵਿੱਚ ਕਰ ਰਹੇ ਸੀ, ਜੁਲਾਈ ਅਗਸਤ ਵਿੱਚ। ਅੱਛਾ ਤਾਂ ਅਸੀਂ ਚਲੋ 2 ਮਹੀਨੇ ਹੋਰ ਵੇਟ ਕਰ ਲਈਏ, ਬਿਕੋਜ਼ ਸੀਜ਼ਨ ਹੁਣ ਇੰਡੀਆ ਸ਼ੁਰੂ ਆ ਸੈਪਟੈਂਬਰ ਅਕਤੂਬਰ ਦਾ, ਵਿਆਹ ਸ਼ਾਦੀਆਂ ਦਾ। ਹਾਂਜੀ, ਸੋ ਨੈਕਸਟ ਵੀਡੀਓ ਸ਼ੂਟ ਕਰਨ ਆਇਆ ਮੈਂ ਕੈਨੇਡਾ। ਠੀਕ ਹੈ, ਗੋਇੰਗ ਬੈਕ ਟੂ ਕੈਨੇਡਾ ਟਮੋਰੋ। ਸੋ ਨਵਾਂ ਸੌਂਗ ਆ ਰਿਹਾ ਜੀ ਟਾਈਮ ਬਾਈ ਦਾ। ਉਹ ਵੀ ਦੱਸੋ ਫਿਰ ਕਿੱਦਾਂ ਦਾ ਹੈਗਾ ਉਹ ਗਾਣਾ? ਬਸ ਉਹੀ ਡਾਂਸ ਫਲੋਰ ਹੀ ਆਪਣਾ ਜਿੱਦਾਂ ਇੰਚ ਹੈ ਨਾ, ਭੰਗੜਾ ਟਾਈਪ ਗਾਣਾ ਹੈ ਜੀ। ਠੀਕ ਹੈ। ਤੰਗੀਆਂ 'ਚ ਜਿੰਨਾ ਲੰਘਣਾ ਸੀ ਲੰਘਿਆ, ਪਰ ਆਉਣ ਵਾਲਾ ਟਾਈਮ ਤੇਰੇ ਬਾਈ ਦਾ। ਇਟਸ ਲਾਈਕ ਅ ਮੈਸੇਜ ਕਿ ਬੰਦੇ ਨੂੰ ਤੰਗੀਆਂ ਜਿੰਨੀਆਂ ਆਉਂਦੀਆਂ ਉਹ ਟਾਈਮ 'ਤੇ ਬੰਦੇ ਨੂੰ ਸਟਰਗਲ ਟਾਈਮ 'ਤੇ ਘਬਰਾਉਣਾ ਨਹੀਂ ਚਾਹੀਦਾ। ਆਪਣਾ ਟਾਈਮ ਹੀ ਆਊਗਾ। ਆਪਣੇ ਹਮੇਸ਼ਾ ਵੀ ਰੱਬ ਦੇਖਦਾ ਹੈਗਾ ਵੀ ਜਦੋਂ ਕਿਸੇ ਬੰਦੇ ਟਾਈਮ ਆਉਣਾ ਹੁੰਦਾ ਹੈਗਾ ਉਦੋਂ ਰੱਬ ਲੈ ਕੇ ਆਉਂਦਾ ਜ਼ਰੂਰ। ਅਤੇ ਕਿਸੇ ਨੂੰ ਇੱਦਾਂ ਮਾੜਾ ਕਹਿਣਾ ਆਈ ਥਿੰਕ ਕਈ ਵਾਰ ਦੇਖਦੇ ਵੀ ਬੰਦੇ ਜਿਹੜਾ ਥੋੜ੍ਹਾ ਉਸ ਸਟੇਜ 'ਤੇ ਪਹੁੰਚਿਆ ਨਹੀਂ ਹੁੰਦਾ ਕਈ ਵਾਰ, ਉਸਨੂੰ ਬਹੁਤ ਲੋਕ ਨਿੰਦਦੇ ਹੈਗੇ ਵੀ ਤੂੰ ਬਿਲਕੁਲ। ਹਾਂਜੀ, ਕਿਉਂਕਿ ਦੇਖੋ ਮੈਂ ਹਰ ਇੱਕ ਆਰਟਿਸਟ ਨਾਲ, ਹਰ ਇੱਕ ਇਨਸਾਨ ਨਾਲ, ਭਾਵੇਂ ਸਟੱਡੀ ਦਾ ਭਾਵੇਂ ਸਪੋਰਟਸਮੈਨ ਆ, ਜਦੋਂ ਤੱਕ ਬੰਦਾ ਕੁਛ ਪ੍ਰੂਵ ਨਹੀਂ ਕਰ ਦਿੰਦਾ ਕਿ ਮੈਂ ਆਹ ਚੀਜ਼ ਕਰ ਸਕਦਾ ਜਾਂ ਮੇਰੇ 'ਚ ਆਹ ਚੀਜ਼ ਹੈਗੀ ਆ ਐਬਿਲਿਟੀ ਕਰਨ ਦੀ, ਉਹ ਲੋਕੀ ਤਾਂ ਥੋੜ੍ਹਾ ਉਦੋਂ ਤੱਕ ਮਜ਼ਾਕ ਹੀ ਕਰਦੇ ਆ। ਪਰ ਜਦੋਂ ਫਿਰ ਚੜ ਜਾਂਦਾ ਟਾਈਮ ਆਉਂਦਾ ਬੰਦੇ ਦਾ ਜੀ, ਅਤੇ ਫਿਰ ਉਹੀ ਲੋਕ ਜਿਹੜੇ ਨਿੰਦਦੇ ਆ ਉਹੀ ਕਹਿੰਦੇ ਆ ਕਿ ਵਾਹ ਵੀ ਸਾਨੂੰ ਪਤਾ ਸੀ ਤੂੰ ਇਹ ਕੰਮ ਕਰ ਦੇਣਾ। ਅੱਛਾ ਜੀ। ਅਤੇ ਇਹ ਗਾਣਾ ਲਿਖਿਆ ਕਿਹਨੇ ਭਲਾ? ਇਹ ਗਾਣਾ ਜੀ ਦਲਵੀਰ ਸਾਰੋਵਾਰ, ਮੇਰਾ ਮਿੱਤਰ ਜਲੰਧਰ ਤੋਂ। ਠੀਕ ਹੈ। ਅਤੇ ਮਿਊਜ਼ਿਕ ਦਾ ਜੱਸੀ ਕਤਿਆਲ JK ਫਰੋਮ ਜਲੰਧਰ ਐਂਡ ਮਾਸਟਰ ਮਿਕਸ ਬਾਏ ਡਾਕਟਰ ਜ਼ੂਸ। ਭਾਈ ਦੇ ਪ੍ਰੋਜੈਕਟ ਆ ਜਿੰਨੇ ਪ੍ਰੋਜੈਕਟ ਮੇਰੇ, ਜਿੱਦਾਂ ਡਾਕਟਰ ਜ਼ੂਸ ਤੋਂ ਬਿਨਾਂ ਮਿਊਜ਼ਿਕ ਜਿਹੜੇ ਹੋਣਗੇ ਉਹ ਸਾਰੇ ਡਾਕਟਰ ਜ਼ੂਸ ਭਾਈ ਦੇ ਪ੍ਰੋਜੈਕਟ ਅੰਡਰ ਹੀ ਆ। ਅੱਛਾ। ਤਾਂ ਉਸ ਤੋਂ ਬਾਅਦ ਅਗਲਾ ਗਾਣਾ ਪੇਸ਼ੀ ਆ ਰਿਹਾ ਸਾਡਾ ਡਾਕਟਰ ਜ਼ੂਸ ਨਾਲ, ਨਵੰਬਰ 'ਚ ਕਰ ਰਹੇ ਹਾਂ। ਓਕੇ। ਸੋ ਦਿਸ ਗੋਣਾ ਬੀ ਇਨ ਸੈਪਟੈਂਬਰ। ਸੋ ਇਸ ਸਾਲ ਦੇ ਬਸ 2 ਗਾਣੇ ਹੋਰ ਕਰਾਂਗੇ। ਦੁਬਾਰਾ ਫਿਰ ਜ਼ੋਰਾ ਰੰਧਾਵਾ ਲੋਕਾਂ ਦੀ ਨਜ਼ਰ 'ਚ ਹਾਜ਼ਰ ਹੋਊਗਾ। ਵਾਹਿਗੁਰੂ ਮਿਹਰ ਰੱਖੇ ਜੀ। ਬਿਲਕੁਲ ਜੀ। ਅਤੇ ਤੁਸੀਂ ਕਿਹਾ ਤੁਸੀਂ ਕਰਨੀ ਹੈ ਵੀਡੀਓ ਆਪਣੇ ਕੈਨੇਡਾ ਦੇ ਵਿੱਚ। ਹਾਂਜੀ, ਕੈਨੇਡਾ ਵਿੱਚ ਹੋ ਗਿਆ ਡਿਸਾਈਡ ਵਗੈਰਾ ਵੀ ਕਿੱਥੇ ਕਰਨੀ ਹੈ, ਕਿਹਦੇ ਨਾਲ ਕਰਨੀ ਹੈ? ਹਾਂਜੀ, ਵੈਨਕੂਵਰ ਕਰ ਰਹੇ ਹਾਂ ਜੀ, ਆਪਣੇ ਸੁਖ ਸੰਘੇੜਾ ਭਾਜੀ। ਠੀਕ ਹੈ। ਬਹੁਤ ਹੀ ਵਧੀਆ। ਬਿਲਕੁਲ ਜੀ। ਉਹਨੇ ਹੁਣ ਤਾਂ ਧੁੰਮਾਂ ਪਾਈਆਂ ਹੋਈਆਂ ਨੇ ਵੀਡੀਓ ਦੀ ਤਾਂ। ਹਾਂਜੀ। ਭਾਜੀ ਉਹਨਾਂ ਨੂੰ ਗਾਣਾ ਭੇਜਿਆ ਸੀ, ਭਾਜੀ ਕਹਿੰਦੇ ਵੀ ਆਈ ਕਾਂਟ ਵੇਟ। ਹਾਂਜੀ, ਕਿ ਵੈਰੀ ਐਕਸਾਈਟਿਡ, ਬਹੁਤ ਜ਼ਿਆਦਾ ਐਕਸਾਈਟਿਡ ਆ ਗਾਣੇ ਦੀ, ਕਿਉਂਕਿ ਉਹ ਗਾਣਾ ਬਹੁਤ ਹੀ ਅੱਛਾ ਹੈ, ਜਿੱਦਾਂ ਮੈਸੇਜ ਬਹੁਤ ਸਟਰੋਂਗ ਮੈਸੇਜ ਆ ਜੀ। ਅੱਛੇ ਲਿਰਿਕਲੀ ਵੈਰੀ ਸਟਰੋਂਗ ਸੌਂਗ। ਹਾਂਜੀ। ਸੋ ਦੈਟਸ ਗੋਇੰ ਬੀ ਐਕਸਾਈਟਿੰਗ ਮੈਨ। ਬਟ ਥੋੜ੍ਹਾ ਸੁਣਾ ਕੇ ਦਿਖਾਓ ਫਿਰ। ਮੈਂ ਤੁਹਾਨੂੰ ਉਹਦਾ ਮੁਖੜਾ ਅੰਤਰਾ ਸੁਣਾਉਣਾ ਉਹਦਾ। ਠੀਕ ਹੈ। ਹੋ ਬੜੇ ਛੋਟੇ ਸੀ ਪਹਾੜਾਂ ਨਾਲ ਤਾਂ ਵੀ ਮੱਥਾ ਲਾਇਆ, ਮਾੜਾ ਵਕਤ ਸੀ ਪਰ ਆਪਾਂ ਚਿੱਤ ਨਾ ਡੁਲਾਇਆ। ਹੋ ਇਹਨਾਂ ਅੱਖੀਆਂ ਨੇ ਖਾਬ ਬੜੇ ਵੱਡੇ ਵੇਖ ਲਏ, ਹੋਰ ਐਵੇਂ ਤਾਂ ਨਹੀਂ ਨੈਣਾ ਨੂੰ ਜਗਾਈਦਾ। ਤੰਗੀਆਂ 'ਚ ਜਿੰਨਾ ਲੰਘਣਾ ਸੀ ਲੰਘਿਆ, ਪਰ ਆਉਣ ਵਾਲਾ ਟਾਈਮ ਤੇਰੇ ਬਾਈ ਦਾ। ਤੰਗੀਆਂ 'ਚ ਜਿੰਨਾ ਲੰਘਣਾ ਸੀ ਲੰਘਿਆ, ਪਰ ਆਉਣ ਵਾਲਾ ਟਾਈਮ ਤੇਰੇ ਬਾਈ ਦਾ। ਵਾਹ ਜੀ ਵਾਹ। ਸੋ ਲੱਗਦਾ ਹੈ ਵੀ ਇਹ ਵੀ ਬਿਲਕੁਲ ਇੰਚ ਵਾਂਗੂ ਧੂੰਮਾਂ ਪਾਊਗਾ। ਇਹਦੀ ਜਿਹੜੀ ਕੰਪੋਜੀਸ਼ਨ ਹੈਗੀ, ਕੰਪੋਜੀਸ਼ਨ ਦਿਲ ਨੂੰ ਖਿੱਚਦੀ ਹੈਗੀ। ਬਹੁਤ ਅੱਛੀ ਕੰਪੋਜੀਸ਼ਨ ਹੈ, ਬਹੁਤ ਵੈਰੀ ਨਾਈਸ ਕੰਪੋਜੀਸ਼ਨ ਹੈ ਜੀ। ਬਿਲਕੁਲ ਦਿਲ ਨੂੰ ਖਿੱਚਦੀ ਹੈਗੀ। ਸੋ ਜ਼ਰੂਰ ਤੁਸੀਂ ਦੱਸਿਆ ਹੈਗਾ ਵੀ ਤੁਹਾਡੇ ਹੁਣ 2 ਗੀਤ ਆ ਰਹੇ ਨੇਗੇ। ਸੋ ਸਾਲ ਦੇ ਐਂਡ ਤੱਕ ਦੁਬਾਰਾ ਜੇ ਆਪਾਂ ਰੈਡੀ ਹੋ ਜਾਣਾ ਹੈਗਾ ਭੰਗੜੇ ਪਾਉਣ ਵਾਸਤੇ। ਬਿਲਕੁਲ ਜੀ, ਬਿਲਕੁਲ। ਤੁਸੀਂ ਦੱਸੋ ਥੋੜ੍ਹਾ ਜਿਹਾ ਵੀ ਆਪਣਾ ਜਿਹੜਾ ਤੁਹਾਡਾ ਐਕਸਪੀਰੀਅੰਸ ਰਿਹਾ ਵੀਡੀਓ ਵਗੈਰਾ ਕਰਨ ਦਾ। ਤੁਸੀਂ 2 ਵੀਡੀਓ ਕਰ ਚੁੱਕੇ ਹੁਣ, ਜਿਹੜੀ ਪਹਿਲਾਂ ਸੀਗੀ ਆਪਣੇ ਹਾਂ ਦੀ ਅਤੇ ਉਸ ਤੋਂ ਬਾਅਦ ਫਿਰ ਇੰਚ ਦੀ। ਅਤੇ ਤੁਹਾਨੂੰ ਲੱਗਿਆ ਔਕਵਰਡ ਵਗੈਰਾ ਕਿ ਤੁਸੀਂ ਕਾਫੀ ਨੈਚੁਰਲੀ ਫੀਲ ਕਰਦੇ ਹੋ ਕੈਮਰੇ ਦੇ ਪਿੱਛੇ? ਨਹੀਂ ਜੀ, ਪਹਿਲੇ ਜਦੋਂ ਹਾਂ ਦਾ ਵੀਡੀਓ ਕੀਤਾ ਸੀਗਾ, ਉਹ ਫਸਟ ਵੀਡੀਓ ਸੀ ਮੇਰਾ। ਸੋ ਪਹਿਲਾ ਸ਼ਾਟ ਸੀਗਾ ਜਿਹੜਾ ਤੁਸੀਂ ਦੇਖਿਆ ਹੋਣਾ, ਜਦੋਂ ਡਾਕਟਰ ਜ਼ੂਸ ਦਾ ਫੋਨ ਆਉਂਦਾ, ਮੈਂ ਬੈੱਡ 'ਤੇ ਪਿਆ ਸੀਗਾ। ਅੱਛਾ। ਸੋ ਉਹ ਥੋੜ੍ਹਾ ਸੀਗਾ ਕਾਫੀ ਸੀਗਾ, ਬਿਕੋਜ਼ ਯੂ ਆਰ ਜਸਟ ਲੇਇੰਗ ਔਨ ਦ ਬੈੱਡ,
15 ਬੰਦੇ ਸੈੱਟ ਤੇ ਤੁਹਾਡੇ ਰੂਮ 'ਚ ਤੁਹਾਡੇ ਉੱਤੇ ਕੈਮਰੇ ਲੈ ਖੜੇ ਆ। ਸੋ ਪਹਿਲਾ ਸ਼ਾਟ ਸੀਗਾ, ਉਸ ਤੋਂ ਬਾਅਦ ਥੋੜ੍ਹਾ ਜਿਹਾ ਕੰਫਰਟੇਬਲ ਹੋ ਗਿਆ ਥੋੜ੍ਹਾ ਮੈਂ, ਜਿੱਦਾਂ ਬੰਦਾ ਥੋੜ੍ਹਾ ਜਿਹਾ ਰਿਲੈਕਸ ਜਿਹਾ ਹੋ ਜਾਂਦਾ ਹੈ। ਹਾਂਜੀ ਹਾਂਜੀ। ਸੋ ਪਹਿਲੀ ਵਾਰੀ ਤਾਂ ਔਖਾ ਲੱਗਦਾ ਕੈਮਰੇ ਅੱਗੇ, 1-2 ਸ਼ਾਟ ਹੋਰ ਜਿੱਦਾਂ ਕਈ ਵਾਰੀ ਮਾਡਲਸ ਦੇ ਨਾਲ ਥੋੜ੍ਹਾ ਜਿਹਾ ਉੱਥੇ ਵੀ ਥੋੜ੍ਹਾ ਜਿਹਾ ਬੰਦੇ ਨੂੰ ਰਿਲੈਕਸ ਜਿਹਾ ਫੀਲ ਨਹੀਂ ਹੁੰਦਾ। ਹਾਂਜੀ ਹਾਂਜੀ। ਸੋ ਬਟ ਹੌਲੀ ਹੌਲੀ ਜਿਉਂ ਸ਼ੂਟ ਚੱਲੀ ਜਾਂਦਾ, ਦਿਨ ਨਿਕਲੀ ਜਾਂਦਾ, ਲੋਕਾਂ ਨਾਲ ਟਾਈਮ ਸਪੈਂਡ ਕਰਦੇ। ਹਾਂਜੀ ਹਾਂਜੀ। ਕਦੋਂ ਉਸ ਟਾਈਮ ਹੀ ਸਾਡੇ ਕੋਲ ਥੋੜ੍ਹਾ ਸੀਗਾ, ਸ਼ੂਟ ਐਕਚੁਅਲੀ 2 ਦਿਨ ਦਾ ਸੀਗਾ ਉਹ ਵੀ। ਅੱਛਾ। ਬਟ ਉਦੋਂ ਟਾਈਮ ਮੇਰੇ ਕੋਲ, ਮੇਰੀ ਨੈਕਸਟ ਡੇ ਫਲਾਈਟ ਸੀਗੀ ਮੇਰੀ। ਠੀਕ ਹੈ। ਫਲਾਈਟ ਸੀ ਦੁਬਈ ਦੀ, ਪਰ ਉਹ ਸਾਨੂੰ ਫਿਰ ਅਸੀਂ ਸਵੇਰੇ 3 ਵਜੇ ਫਿਨਿਸ਼ ਕੀਤਾ ਜਾ ਕੇ ਅਰਲੀ ਮੋਰਨਿੰਗ। ਬਟ ਇੰਚ ਵਾਲਾ ਸੀਗਾ, ਇਹ ਵੀ 2 ਦਿਨ ਦਾ ਸ਼ੂਟ ਸੀਗਾ, ਪਰ ਐਕਚੁਅਲੀ 3 ਦਿਨ ਦਾ ਹੋਣਾ ਚਾਹੀਦਾ ਸੀਗਾ। ਇਹ ਵੀ ਅਸੀਂ ਟਾਈਟ ਸਕੈਜੂਲ ਕੀਤਾ, ਬਿਕੋਜ਼ ਜ਼ੂਸ ਭਾਈ ਦੀ ਅਵੇਲੇਬਿਲਿਟੀ ਥੋੜ੍ਹੀ ਸੀਗੀ, ਭਾਈ ਦੀ ਫਲਾਈਟ ਸੀਗੀ। ਠੀਕ ਹੈ। ਅਤੇ ਜਿਸ ਦਿਨ ਸ਼ੂਟ ਖਤਮ ਹੋਣਾ ਸੀਗਾ ਉਸੇ ਦਿਨ ਸਾਡਾ ਰਾਤੀ ਸ਼ੋਅ ਸੀਗਾ। ਓਕੇ। ਸੋ ਇਟ ਵਾਜ਼ ਅ ਮਿਸ਼ਨ, ਲਾਈਕ ਮੈਂ ਜਿਹੜਾ ਮੇਰਾ ਐਂਡ ਵਾਲਾ ਸ਼ਾਟ ਸੀਗਾ ਜਿੱਥੋਂ ਮੈਂ ਅੱਗ 'ਚੋਂ ਨਿਕਲ ਰਿਹਾ, ਉਹ ਸ਼ਾਟ ਕਰਕੇ ਮੈਂ 7:45 ਵਜੇ ਜਲੰਧਰੋਂ ਮੈਂ 45 ਮਿੰਟਾਂ 'ਚ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚਿਆ, ਉੱਥੋਂ ਫਲਾਈਟ ਲੈ ਕੇ ਦਿੱਲੀ ਜਾ ਕੇ ਸ਼ੋਅ ਕੀਤਾ। ਵਾਹ ਜੀ। ਸੋ ਇਹ ਜਿਹੜੀਆਂ ਸ਼ੂਟਿੰਗਾਂ ਜਿਹੜੀਆਂ ਇਹ ਸਾਰੀਆਂ ਬੜੀਆਂ ਜ਼ਿਆਦੀਆਂ ਭੱਜ ਦੌੜ ਪੂਰੀ ਹੈ ਜੀ। ਇਟ ਲੁਕਸ ਰੀਲੀ ਫਨ। ਸਾਰੇ ਕਹਿੰਦੇ ਆ ਕਿ ਬਹੁਤ ਫਨ ਕੀਤਾ ਤੁਸੀਂ ਉਹਦੇ ਉੱਪਰ ਵੀਡੀਓ ਤੇ। ਹਾਂਜੀ ਹਾਂਜੀ। ਬਟ ਕਾਫੀ ਸਟ੍ਰੈਸਿੰਗ ਪੂਰੀ ਹੁੰਦੀ ਹੈ ਨਾ, ਸਟ੍ਰੈਸਫੁਲ ਆ। ਨੋ ਆਈ ਕੈਨ ਅੰਡਰਸਟੈਂਡ ਦੈਟ, ਕਿਉਂਕਿ ਜਿਸ ਹਿਸਾਬ ਦੇ ਨਾਲ ਦਿਖਦਾ ਹੈਗਾ ਵੀ ਬੰਦੇ ਤਾਂ ਮੌਜਾਂ ਕਰ ਰਹੇ ਹੈਗੇ, ਆਰਾਮ ਨਾਲ ਕਹਿੰਦੇ ਗੱਡੀਆਂ ਮੋਰੇ ਘੁੰਮ ਰਹੇ ਹੈਗੇ ਨਾ। ਸੋ ਉਸ ਤੋਂ ਜਿਹੜਾ ਬਿਹਾਈਂਡ ਦ ਸੀਨਸ ਹੁੰਦਾ ਹੈਗਾ, ਇਟਸ ਮਚ ਮੋਰ ਹੈਕਟਿਕ ਦੈਨ ਦੈਟ। ਬਹੁਤ ਹੈਕਟਿਕ ਭਾਜੀ, ਬਿਕੋਜ਼ ਅੱਜ ਤੱਕ ਬਿਕੋਜ਼ ਮੈਂ ਤਾਂ ਹੁਣ ਟੂ ਬੀ ਓਨੈਸਟ ਮੈਂ ਨਵਾਂ ਆਰਟਿਸਟ ਹੀ ਹਾਂ ਨਾ ਜੀ। ਸੋ ਅਸੀਂ ਸੋਚੀਦਾ ਕਿ ਯਾਰ ਜਿਹੜੇ ਵੱਡੇ ਆਰਟਿਸਟ ਆ ਜਾਂ ਪੁਰਾਣੇ ਆਰਟਿਸਟ ਆ ਜਿਹੜੇ ਹੈ ਨਾ, ਉਹਨਾਂ ਦੇ ਵੀਡੀਓ ਸ਼ਾਇਦ ਸਭ ਕੁਛ ਠੀਕ ਠਾਕ ਜਾਂਦਾ, ਬਟ ਨਹੀਂ। ਮੈਂ ਕਿਹਾ ਅਸੀਂ ਗੱਲਬਾਤ ਕਰੀ ਦੀ ਆ ਭਾਜੀ ਉਹਨਾਂ ਦਾ, ਮੀਡੀਆ ਦਾ, ਜੈਸੀ ਭਾਜੀ ਨੂੰ ਜਾਂ ਹੋਰ ਸੀਨੀਅਰ ਆਰਟਿਸਟ ਨੂੰ ਨਾ। ਅਤੇ ਉਹ ਸਾਰੇ ਕਹਿੰਦੇ ਨੋਰਮਲ ਆ, ਕੋਈ ਏਡੀ ਗੱਲ ਨਹੀਂ, ਕਿਉਂਕਿ ਵੀਡੀਓ ਸ਼ੂਟ 'ਤੇ ਕਦੀ ਕੋਈ ਜਾਂ ਇੰਡੀਆ, ਸਪੈਸ਼ਲੀ ਇੰਡੀਆ 'ਚ ਮਾਡਲ ਨਹੀਂ ਪਹੁੰਚੀ, ਜਾਂ ਉਹ ਨਵੀਂ ਮਾਡਲ ਅਰੇਂਜ ਕਰੋ, ਜਾਂ ਜਿਹੜੀ ਕੋਈ ਗੱਡੀਆਂ ਦਾ ਹੋ ਗਿਆ, ਜਾਂ ਕੋਈ ਸੈੱਟ ਖਰਾਬ ਹੋ ਗਿਆ। ਸੋ ਮੈਂ ਟਰਾਈ ਕਰਦਾ ਨਾ ਕਿ ਮੈਂ ਮੈਨੇਜਮੈਂਟ ਨੂੰ ਕਹਿੰਦਾ ਨਾ ਕਿ ਜੇ ਕੋਈ ਇੱਦਾਂ ਦੀ ਗੱਲ ਹੈ ਮੈਨੂੰ ਨਾ ਦੱਸੋ, ਮੇਰੇ ਮੈਂ ਕੈਮਰੇ ਸਾਹਮਣੇ ਆਈ ਨੀਡ ਟੂ ਬੀ ਥੋੜ੍ਹਾ ਰਿਲੈਕਸ। ਉਹ ਬੰਦਾ ਫਿਰ ਸਟਰੈਸਫੁਲ ਹੋ ਜਾਂਦਾ। ਸੋ ਇੱਦਾਂ ਦੇ ਕੰਮ ਹੁੰਦੇ ਰਹਿੰਦੇ ਆ। ਬਾਕੀ ਕੈਮਰੇ ਸਾਹਮਣੇ ਤਾਂ ਅਸੀਂ ਜੋ ਕਰਨਾ ਸ਼ੂਟ, ਉਹਦੇ 'ਚ ਤਾਂ ਇਹ ਦਿਖਾਉਣਾ ਕਿ ਫਨ ਪੂਰਾ ਹੋਇਆ, ਬਟ ਉੱਥੇ ਕੰਮ ਮਾਹੌਲ ਥੋੜ੍ਹਾ ਹੋਰ ਹੀ ਹੁੰਦਾ। ਹਾਂਜੀ ਹਾਂਜੀ। ਨਹੀਂ ਜ਼ਰੂਰ। ਤੁਹਾਡਾ ਹਜੇ ਸਫ਼ਰ ਜਿਵੇਂ ਤੁਸੀਂ ਕਿਹਾ ਸ਼ੁਰੂ ਹੋਇਆ ਹੈਗਾ ਹਜੇ, ਤੁਸੀਂ ਆਪਣੇ ਕੈਰੀਅਰ ਦੇ ਵਿੱਚ ਆਮ ਸ਼ੋਰ ਕਿ ਕੋਲੈਬੋਰੇਸ਼ਨ ਕਰਨਾ ਚਾਹੁੰਦੇ ਹੋ ਕਿਸੇ ਨਾਲ? ਕੋਲੈਬੋਰੇਸ਼ਨ ਡਿਪੈਂਡ, ਤੁਸੀਂ ਇੰਡੀਅਨ ਜਾਂ ਕਿਸੇ ਨਾਲ ਵੀ ਆ, ਕਿਉਂਕਿ ਜਿੱਦਾਂ ਇੰਚ ਦੇ ਵਿੱਚ ਫਤਿਹ ਦਾ ਰੈਪ ਸੀਗਾ, ਰਾਈਟ? ਸੋ ਦੈਟ ਵਾਜ਼ ਵੈਰੀ ਸਕਸੈਸਫੁਲ। ਉਸ ਤੋਂ ਇਲਾਵਾ ਲਾਈਕ ਆਮ ਸ਼ੋਰ ਕਿ ਤੁਹਾਡੀ ਕੋਈ ਇੱਛਾ ਵੀ ਚਲੋ ਇਹਦੇ ਨਾਲ ਗਾਣਾ ਕਿਸੇ ਦਿਨ ਗਾਣਾ? ਅਜੀ ਮੈਂ ਜ਼ੂਸ ਭਾਈ ਨਾਲ ਅਸੀਂ ਗੱਲ ਕੀਤੀ ਸੀ, ਮੈਂ I want to collaborate with Sean Paul for a song, Zeus, Dr. Zora and Sean Paul. That'd be nice. Yeah. ਠੀਕ ਹੈ। ਤੇ on the female end ਜੇ ਚਾਹੁੰਦੇ ਹੋ ਤੁਸੀਂ? Female end, it's hard because it's different. Yeah, I've got a few things planned with the Kobe at the moment, है ना? Okay. So देखते हैं कि ਕਿਹੜਾ ਗਾਣਾ ਫਾਈਨਲ ਕਰਦੇ, ਬਿਕੋਜ਼ ਸਾਰਾ ਕੁਝ ਭਾਈ ਡਾਕਟਰ ਜ਼ੂਸ ਨੇ ਫਾਈਨਲ ਕਰਨਾ ਹੁੰਦਾ, ਬਿਕੋਜ਼ ਮੈਂ ਹਾਲੇ ਫੀਮੇਲ ਦਾ ਸੋਚਿਆ ਨਹੀਂ ਹੈ ਇੱਦਾਂ ਡਿਊਟ ਦਾ ਕੁਛ। ਅੱਛਾ ਕੁਛ ਕੋਈ ਪਲਾਨ ਕੀਤਾ ਨਹੀਂ ਹੈ। ਠੀਕ ਹੈ। ਹਾਲੇ ਥੋੜ੍ਹਾ ਜਿਹਾ ਇਕੱਲੇ ਹੀ ਕਰ ਲਈਏ ਕੰਮ ਆਪ। ਬਿਲਕੁਲ। ਥੋੜ੍ਹਾ ਜਿਹਾ ਸਟੈਂਡ ਬੰਦੇ ਦਾ ਉੱਥੇ ਕੋਈ ਹੁੰਦਾ, ਬਿਕੋਜ਼ ਹਾਲੇ ਡਿਊਟ ਵਾਲਾ ਹਾਲੇ ਮੈਂ ਰੈਡੀ ਨਹੀਂ ਉਹਦੇ ਲਈ ਹਾਲੇ ਇੰਨਾ। ਨਾ ਕਿਉਂਕਿ ਉਹਦਾ ਜਿਹੜੇ ਜਿਸ ਟਾਈਪ ਦੇ ਗਾਣੇ ਹੁੰਦੇ ਹੈਗੇ ਡਿਊਟ ਦੇ ਵਿੱਚ, ਦੇਰ ਆਲਵੇਜ਼ ਡਿਫਰੈਂਟ। ਅਤੇ ਉਹਦੇ ਵਿੱਚ ਜਦੋਂ ਬੰਦਾ ਕੰਫਰਟੇਬਲ ਫੀਲ ਕਰਦਾ ਜਾਂ ਫੀਲ ਕਰਦਾ ਵੀ ਚਲੋ ਹੁਣ ਮੈਂ ਇਸ ਤਰ੍ਹਾਂ ਦੇ ਗਾਣੇ ਨੂੰ ਐਗਜ਼ੌਸਟ ਕਰ ਲਿਆ, ਹੁਣ ਥੋੜ੍ਹਾ ਜਿਹਾ ਹਾਲੇ ਤਾਂ ਆਮ ਟਰਾਈਂਗ ਟੂ ਕੇਟਰ ਜਿੱਦਾਂ ਯੰਗ ਕਰਾਊਡ ਜਿਹੜਾ ਹੈਗਾ ਆ ਜੀ ਉਹਨਾਂ ਨੂੰ ਕੇਟਰ ਕਰਨ ਦੀ ਕੋਸ਼ਿਸ਼ ਕਰ ਰਹੇ, ਬਿਕੋਜ਼ ਹੁਣ ਮੇਰੇ ਨੈਕਸਟ 3 ਜਿਹੜੇ ਹੈਗੇ ਆ, ਇਹ ਸਾਰੇ 2 ਜਿਹੜੇ ਹੈਗੇ ਆ ਉਹ ਡਾਂਸ ਨੰਬਰ ਹੀ ਆ। ਫਿਰ ਨੈਕਸਟ ਈਅਰ 1 ਸਾਲ ਐਨੀਵਰਸਰੀ ਦੇ ਇੰਚ ਦੇ ਅਸੀਂ ਮੈਂ ਅਨਪਲੱਗਡ ਹੈਰੀ ਪੀ ਨੂੰ ਮੈਂ ਸੁਣਾ ਰਿਹਾ ਸੀਗਾ ਰਸਤੇ 'ਚ, ਇੰਚ ਅਨਪਲੱਗਡ ਡਾਕਟਰ ਸਾਹਿਬ ਨੇ ਤਿਆਰ ਕੀਤਾ ਹੋਇਆ। ਸੋ ਵੀ ਸ਼ੂਟਿੰਗ ਅ ਨਿਊ ਵੀਡੀਓ ਇਨ ਸਪੇਨ, ਬਾਰਸੀਲੋਨਾ। ਅੱਛਾ। ਰੋਮਾਂਟਿਕ ਗਿਟਾਰ, ਬਿਲਕੁਲ ਡਿਫਰੈਂਟ ਟਾਈਪ ਐਂਡ ਫਲੂਇਡ, ਨੋ ਗੈਂਗਸਟਰ ਬੀਟ, ਸਾਰਾ ਮਿਊਜ਼ਿਕ ਕੱਢਦਾ ਡਾਕਟਰ ਸਾਹਿਬ ਨੇ। ਸੋ ਇੰਚ ਅਨਪਲੱਗਡ ਐਕਚੁਅਲੀ ਮੈਂ ਪਹਿਲੀ ਵਾਰੀ ਵਰਲਡ 'ਚ ਰੇਡੀਓ 'ਤੇ ਅਨਾਊਂਸ ਕਰਨ ਜਾ ਰਹੇ ਹਾਂ, ਤੁਹਾਡੇ ਰੇਡੀਓ 'ਤੇ ਕਰ ਰਹੇ ਹਾਂ ਵੀ ਅਸੀਂ ਇੰਚ ਅਨਪਲੱਗਡ ਕਰ ਰਹੇ ਹਾਂ, ਉਹ ਆਰਟ ਵਰਕ ਕਰਾਂਗੇ ਰੈਡੀ ਹਾਲੇ। ਅੱਛਾ। ਸੋ ਇਸ ਸਾਲ ਫਿਰ ਅਸੀਂ ਰਹਿਣ ਤਾਂ ਸੀ, ਬਿਕੋਜ਼ ਲੋਕਾਂ ਨੇ ਕਹਿਣਾ ਇੰਚ ਦੇ ਮਗਰ ਪੈ ਗਏ। ਹਾਂਜੀ। ਸੋ ਇੰਚ ਨੇ ਵੀ ਬਹੁਤ ਸਾਥ ਦਿੱਤਾ। ਇੰਚ ਹਾਲੇ ਤੱਕ ਇੰਗਲੈਂਡ, ਅਮਰੀਕਾ, ਇੰਡੀਆ ਸਾਰੇ ਬੰਨੇ ਚੱਲੀ ਜਾ ਰਿਹਾ। ਸੋ ਲੋੜ ਸੋਚਿਆ ਕਿ ਚਲੋ ਇਹ ਜਿੰਨਾ ਚਿਰ ਚੱਲਦਾ ਪਿਆ ਕਰਨ ਦੀ,
ਬਟ ਸਾਰੇ ਕਹਿ ਰਹੇ ਸੀਗੇ ਕਿ ਨਵੀਂ ਚੀਜ਼ ਹੈ, ਪੀਪਲ ਵੇਟਿੰਗ ਫॉर द ਨਿਊ ਸਟਫ। ਬਿਲਕੁਲ ਹਾਲੇ ਇਤੋਂ ਨਹੀਂ ਲੋਕੀ ਬੋਰ ਹੋਣਦੇ। ਸੋ ਮੈਂ ਕਿਹਾ ਤੁਸੀਂ ਭਾਵੇਂ ਜਾਓ ਕਹਿੰਦਾ ਕਿਸੇ ਦੀ ਵੈਡਿੰਗ ਐਨਵਰਸਰੀ ਤੇ ਜਾਂ ਕਿਸੇ ਦਾ ਫੰਕਸ਼ਨ ਤੇ ਕੋਈ ਵੀ ਇੰਚ ਤਾਂ ਚੱਲਦਾ ਜਾਂਦਾ ਹੈਗਾ। ਸੋ ਪੂਰੀ ਬਖਸ਼ਿਸ਼ ਹੈ ਉਸ ਨਾਲੇ ਗੱਲ ਹੁੰਦੀ ਭਾਜੀ ਜਿੱਦਾਂ ਇੱਕ ਵਾਰੀ ਉਸ ਜਿੱਦਾਂ ਹੁਣ ਲੋਕਾਂ ਨੇ ਅਸੀਂ ਤਾਂ ਟਰਾਈ ਕੀਤੀ ਸੀ ਪਰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਗਾਣੇ ਨੂੰ ਨਾ। ਹਾਂਜੀ ਹੁਣ ਅਗਲਾ ਗਾਣਾ ਲੋਕੀ ਤਾਂ ਸ਼ਰੇਆਮ ਫੇਸਬੁੱਕ 'ਤੇ ਕਹਿੰਦੇ ਆ ਜਾਂ ਇੰਸਟਾਗ੍ਰਾਮ 'ਤੇ ਕਹਿੰਦੇ ਵੀ ਨੀਡ ਸਮਥਿੰਗ ਬਿਗਰ ਦੈਨ ਦਿਸ ਸੌਂਗ। ਹਾਂਜੀ ਜਿਹੜਾ ਇੰਚ ਸੌਂਗ ਸੀਗਾ ਉਹਦੇ ਨਾਲੋਂ ਵੀ ਸਾਨੂੰ ਵੱਡੀ ਚੀਜ਼ ਚਾਹੀਦੀ ਹੈ। ਸੋ ਉਹਦੇ ਵਿੱਚ ਫਿਰ ਥੋੜ੍ਹਾ ਜਿਹਾ ਆਪਣੇ ਪ੍ਰੈਸ਼ਰ ਪੈ ਜਾਂਦਾ। ਡਾਕਟਰ ਸਾਹਿਬ ਦੇ ਪ੍ਰੈਸ਼ਰ ਸੀਗਾ ਬਹੁਤ ਕਿ ਗਾਣਾ ਲੱਭੀਏ ਕਿਹੜਾ ਐਟਲੀਸਟ ਜੇ ਇੰਚ ਤੋਂ ਵੱਡਾ ਨਹੀਂ ਤਾਂ ਇੰਚ ਦੇ ਬਰਾਬਰ ਦਾ ਤਾਂ ਹੋਵੇ। ਹਾਂਜੀ ਸੋ ਉਹ ਫਿਰ ਹੁਣ ਡਾਕਟਰ ਸਾਹਿਬ ਨੇ ਸੌਂਗ ਸਿਲੈਕਟ ਕੀਤੇ ਹੈ। ਹਾਂਜੀ ਤਾਂ ਮਾਲਕ ਦੀ ਕਿਰਪਾ ਨਾਲ ਹੁਣ 3 ਗਾਣੇ ਡਾਕਟਰ ਸਾਹਿਬ ਨੇ ਸਿਲੈਕਟ ਕੀਤੇ ਹੋਰ। ਸੋ ਜਿਹੜੇ ਗਾਣੇ ਫਿਰ ਉਹ ਸਿਲੈਕਟ ਕਰ ਲੈਣ ਫਿਰ ਮੈਂ ਤਾਂ ਕੁਛ ਬੋਲਦਾ ਨਹੀਂ। ਕੁਛ ਮੈਂ ਜੇ ਮੈਨੂੰ ਪਸੰਦ ਆਵੇ ਕੋਈ ਚੀਜ਼ ਮੈਂ ਵੀ ਉੱਧਰੋਂ ਪਾਸ ਕਰਾਉਣੀ ਹੁੰਦੀ ਹੈ। ਜਿੱਦਾਂ ਕਹਿੰਦੇ ਨੇ ਹਾਈ ਕੋਰਟ ਤੋਂ ਪਰਮਿਸ਼ਨ ਲੈਣੀ ਦੀ। ਸੋ ਹਾਈ ਕੋਰਟ ਆ ਉੱਥੋਂ ਬਸ ਜਿਹੜੀ ਚੀਜ਼ ਪਸੰਦ ਆ ਗਈ ਹੈ ਤਾਂ ਬਸ ਉਹਦੇ ਨਾਲ ਹੀ ਫਿਰ ਅਸੀਂ ਕੀਤੀ। That's good. ਡਾਕਟਰ ਜ਼ੂਸ ਦਾ ਮਿਊਜ਼ਿਕ ਕਾਫੀ ਡਿਫਰੈਂਟ ਹੁੰਦਾ ਹੈਗਾ। ਹਾਊ ਡੂ ਯੂ ਫੀਲ ਵੀ ਜਿਹੜਾ ਉਹਨਾਂ ਦਾ ਕਰੰਟ ਸਟਾਈਲ ਹੈਗਾ ਆ ਜਿਸ ਤਰ੍ਹਾਂ ਇੰਚ ਦੇ ਵਿੱਚ ਬੀਟ ਸੀਗੀ ਜਿੱਦਾਂ ਮਿੱਤਰਾਂ ਦੇ ਬੂਟ ਦੇ ਵਿੱਚ ਬੀਟ ਸੀਗੀ, ਡੂ ਯੂ ਵਾਂਟ ਟੂ ਸਟੇ ਵਿਦ ਦੈਟ ਫਲੇਵਰ ਕਿ ਤੁਸੀਂ ਥੋੜ੍ਹਾ ਅਲੱਗ ਵੀ ਟਰਾਈ ਕਰਨਾ ਕੁਛ? ਨਹੀਂ ਡਾਕਟਰ ਸਾਹਿਬ ਜਿਹੜਾ ਹੁਣ ਮੇਰਾ ਗਾਣਾ ਆ ਰਿਹਾ ਪੇਸ਼ੀ, ਹਾਈ ਕੋਰਟ ਪੇਸ਼ੀ ਜੱਟ ਦੀ ਸੀਲ ਹੋ ਗਿਆ ਚੰਡੀਗੜ੍ਹ ਸਾਰਾ। ਸੋ ਉਹਦਾ ਟੋਟਲ ਦੇਸੀ ਟਰੈਕ ਹੈ। ਅੱਛਾ ਹਾਂਜੀ ਠੀਕ ਹੈ ਜਿਹੜਾ ਇੰਚ ਸੀਗਾ ਇੰਚ ਵਾਸ ਬਿਗ ਕਮਰਸ਼ੀਅਲ। ਇੰਚ ਦੇ ਲਿਰਿਕਸ ਦੇਸੀ ਹੈ ਬਟ ਮਿਊਜ਼ਿਕ ਫਿਰ ਵੀ ਥੋੜ੍ਹਾ ਕਮਰਸ਼ੀਅਲ ਹੈ ਕਿ ਦਿੱਲੀ ਬੰਬੇ ਵੀ ਮੈਂ ਸਰਪ੍ਰਾਈਜ਼ਡ ਦਿੱਲੀ ਬੰਬੇ ਵੀ ਆਪਣਾ ਗਾਣਾ ਇੰਚ ਐਵਰੀਵੇਅਰ ਓਲਡ ਕਲੱਬਸ ਐਵਰੀਵੇਅਰ। ਹਾਂਜੀ ਸੋ ਜਿਹੜਾ ਪੇਸ਼ੀ ਗਾਣਾ ਹੈ ਇਹ ਦੇਸੀ ਹੈ। ਬਾਕੀ ਲੋਕਾਂ 'ਤੇ ਅਜੇ ਆਡੀਅੰਸ 'ਤੇ ਆ ਉਹਨਾਂ ਨੇ ਜੇ ਚਲਾਉਣਾ ਤਾਂ ਉਹਨਾਂ ਨੇ ਪੈਰਿਸ ਵਿੱਚ ਵੀ ਇੰਚ ਚਲਾ ਜਾਣਾ। ਬਿਲਕੁਲ ਚੱਲਦਾ ਹੀ ਹੋਣਾ ਆਮ ਸ਼ੋਰ। ਹਾਂਜੀ ਮੈਂ ਇੰਸਟਾਗ੍ਰਾਮ 'ਤੇ ਮੈਨੂੰ ਇੱਕ ਫੈਨ ਸੀਗਾ ਉਹਨਾਂ ਨੇ ਭੇਜਿਆ ਸੀਗਾ ਆਪਣੇ ਸਿੰਘ ਸਾਹਿਬ ਸੀਗੇ। ਸੋ ਵਾਸ ਕੁਆਇਟ ਰਿਚ ਗਾਏ। ਸੋ ਉਹਨੇ ਮਿੱਤਰਾਂ ਦੇ ਬੂਟ 'ਤੇ ਇੰਚ ਹੀ ਪੇਡ ਅਬਾਊਟ $1,500 ਇਨ ਲਾਸ ਵੇਗਸ ਦਾ ਕੋਈ ਕਲੱਬ ਸੀਗਾ। ਮੈਂ ਪਾਇਆ ਵੀ ਸੀ ਇੰਸਟਾਗ੍ਰਾਮ 'ਤੇ and that club strictly Las Vegas ਪੰਜਾਬੀ ਗਾਣੇ like you know ਹੁੰਦੇ ਆ basically it was like one of the biggest club ਉੱਥੇ। ਸੋ ਮੈਂ ਕਿਹਾ ਚਲੋ ਇਹ ਲੋਕਾਂ ਦਾ ਪਿਆਰ ਹੀ ਹੈ ਤੇ people spending money and just hear the song in the club। ਬਿਲਕੁਲ ਨਾਲੇ ਫਿਰ ਸ਼ਾਨ ਬਣਦੀ ਹੈ ਵੀ ਦੇਖੋ ਪੰਜਾਬੀ ਗਾਣਾ ਕਿਸੇ ਨੇ ਲਾਸ ਵੇਗਸ ਵਜਾਇਆ। ਫਿਰ ਤੁਹਾਨੂੰ ਪਤਾ ਆਪਣੇ ਪੰਜਾਬੀਆਂ ਦਾ ਜਿੱਥੇ ਅੜ ਜਾਣ ਭਾਵੇਂ 2000 ਦੇਣਾ ਪਵੇ ਉਹ ਫਿਰ ਲੈ ਕੇ ਛੱਡਦੇ ਨਾ। ਬਿਲਕੁਲ ਬਹੁਤ ਵਧੀਆ ਆ। ਤੇ ਤੁਸੀਂ ਕਿਹਾ ਵੀ 3 ਗਾਣੇ ਜਿੱਦਾਂ ਪਾਈਪਲਾਈਨ 'ਚ ਹੈਗੇ ਨੇ ਤੇ ਕੋਈ ਹੈਗਾ ਖਿਆਲ ਐਲਬਮ ਵਗੈਰਾ ਤੇ ਕਰਨ ਦਾ? ਨਹੀਂ ਭਾਜੀ ਇਸ ਸਾਲ ਵੀ ਸਿੰਗਲ ਜਿਹੜੇ ਹੁਣ ਦਸੰਬਰ ਤੱਕ 2 ਸਿੰਗਲ ਆਉਂਗੇ ਅਤੇ ਨੈਕਸਟ ਈਅਰ 'ਤੇ ਆਪਾਂ 4 ਤੋਂ 5 ਸਿੰਗਲ ਕਰਾਂਗੇ। ਹਾਲੇ ਸਿੰਗਲਸ 'ਤੇ ਕਰਾਂਗੇ ਬਿਕੋਜ਼ ਐਲਬਮ ਆਈ ਗੋਟ ਅਬਾਊਟ 6 songs ਰੈਡੀ ਹੈ ਨਾ। ਐਲਬਮ ਕਰਨ ਨੂੰ ਕਰ ਸਕਦੇ ਹਾਂ 1-2 ਵਿੱਚ ਰੀਮਿਕਸ ਕਰਕੇ ਕਰਨੀ ਹੋਵੇ ਆ ਬਟ ਐਲਬਮ ਨਾਲ ਫਿਰ ਇੱਦਾਂ ਹੁੰਦਾ ਭਾਜੀ ਜੇ 7 ਗਾਣੇ ਆ ਤਾਂ 7 ਦੀ ਵੀਡੀਓ ਨਹੀਂ ਬਣਦੇ ਹੈ ਨਾ। ਨਹੀਂ ਸਹੀ ਗੱਲ ਹੁਣ ਆਪਣੇ ਵੱਲੋਂ ਟਰਾਈ ਤਾਂ ਬੰਦਾ ਕਰਦਾ ਕਿ ਸਾਰੇ ਗਾਣੇ ਸੋਹਣੇ ਹੋਣ ਮੇਰੇ। ਸੋ ਫਿਰ ਇਨਸਾਫ ਨਹੀਂ ਹੈਗਾ ਗਾਣੇ ਨਾਲ ਵੀ ਅਤੇ ਰਾਈਟਰਾਂ ਨਾਲ ਵੀ। ਸੋ ਰਾਈਟਰ ਨੂੰ ਵੀ ਬੜਾ ਚਾਅ ਹੁੰਦਾ ਕਿ ਮੇਰਾ ਗਾਣਾ ਆ ਰਿਹਾ ਮੇਰੇ ਗਾਣੇ ਦਾ ਵੀਡੀਓ ਬਣੇ। ਕਿਉਂਕਿ ਦੇਖੋ ਉਹਨਾਂ ਦਾ ਵੀ ਅੰਦਰੋਂ ਅਰਮਾਨ ਹੀ ਹੁੰਦੇ ਆ। ਕਿਉਂਕਿ ਮੈਂ ਦੇਖਿਆ ਬਹੁਤ ਫੋਨ ਕਰਦੇ ਭਾਅ ਜੀ ਹੋ ਗਿਆ ਰਿਕਾਰਡ ਹੋ ਗਿਆ ਭਾਅ ਜੀ ਵੀਡੀਓ ਬਣ ਗਿਆ ਕਦੋਂ ਕਰਨਾ। ਸੋ ਹਰ ਬੰਦੇ ਨੂੰ ਚਾਅ ਹੁੰਦਾ ਜਿੱਦਾਂ ਸਾਨੂੰ ਹੁੰਦਾ ਕਿ ਹਾਂਜੀ ਡਾਕਟਰ ਸਾਹਿਬ ਜੂਸ ਭਾਅ ਜੀ ਮਿਊਜ਼ਿਕ ਬਣ ਗਿਆ। ਸੋ ਇੱਦਾਂ ਹਰ ਬੰਦੇ ਦੀਆਂ ਫੀਲਿੰਗਸ ਹੁੰਦੀਆਂ। ਸੋ ਰਾਈਟਰਾਂ ਨੂੰ ਵੀ ਅੱਜ ਕੱਲ੍ਹ ਹੁੰਦਾ ਕਿ ਸਾਡਾ ਨਾਮ ਵੀ ਹੋਵੇ ਅੱਗੇ ਸਭ ਕੁਛ ਹੋ ਰਿਹਾ। ਸਹੀ ਗੱਲ। ਸੋ ਸਿੰਗਲ ਦੇ ਨਾਲ ਇੱਦਾਂ ਹੁੰਦਾ ਕਿ ਅੱਛੀ ਪ੍ਰਮੋਸ਼ਨ ਹੋ ਜਾਂਦੀ ਹੈ ਇਕੱਲੇ ਗਾਣੇ ਦੀ। ਇਕੱਲੇ ਗਾਣੇ ਦਾ ਵੀਡੀਓ ਬਣ ਜਾਂਦਾ ਆ। ਸੋ ਲੋਕ ਇੰਜੋਏ ਕਰਦੇ ਆ ਐਲਬਮ ਨੂੰ ਨਹੀਂ ਜ਼ਿਆਦਾ ਬਸ ਅੱਛਾ ਆਈਡੀਆ ਹੈ ਐਲਬਮ ਦਾ। ਥੋੜ੍ਹਾ ਜਿਹਾ ਇੱਕੋ ਵਾਰੀ 'ਚ 7-8 ਗਾਣੇ ਲੋਕਾਂ ਦੇ ਸਾਹਮਣੇ ਰੱਖਦੇ ਨੇ ਪਰ 7-8 ਗਾਣਿਆਂ ਦੇ ਵੀਡੀਓ ਨਹੀਂ ਬਣਦੇ। ਜੇ ਐਲਬਮ 'ਚ ਫਿਰ ਤਾਂ ਨਹੀਂ ਬਣਦੇ। ਹਾਂਜੀ ਵੱਧ ਤੋਂ ਵੱਧ 3 ਜਾਂ 4 ਵੀਡੀਓ ਬਣਦੇ। 4 ਵੀ ਬਹੁਤ ਘੱਟ ਕਿਉਂਕਿ ਇੱਕ ਵੀਡੀਓ ਦੇ ਘੱਟੋ ਘੱਟ ਦੇਖੋ $10-15,000 ਤਾਂ ਲੱਗ ਜਾਂਦਾ। ਸੋ ਇੰਨਾ ਕੰਪਨੀ ਵੀ ਨਹੀਂ ਖਰਚਾ ਕਰਦੀ। ਸੋ ਇਸ ਬੈਟਰ ਕਿ ਆਪਣੇ ਗਾਣੇ ਚੂਜ਼ ਕਰੋ। ਹੁਣ 8 ਮਹੀਨੇ ਹੋ ਗਏ ਇੰਚ ਨੂੰ ਬਟ ਸਟਿਲ ਫਰੈਸ਼। ਹਾਂਜੀ ਤਾਂ ਆਪਣੇ ਤੇ ਪਰਸੋਂ ਪਤਾ ਲੱਗਾ ਬਿਕੋਜ਼ ਇੰਚ BBC ਏਸ਼ੀਅਨ ਨੈਟਵਰਕ ਦੇ 8 ਮੰਥ ਕਲੱਬ ਹੁੰਦਾ। 8 ਮਹੀਨੇ ਤੋਂ ਗਾਣਾ ਚਾਰਟਸ ਦੇ ਵਿੱਚ ਆ। ਸੋ ਇਸ ਤੋਂ ਪਹਿਲਾਂ ਸੇ ਜੈਜ਼ੀ ਭਾਜੀ ਦਾ ਸੀਗਾ ਗਾਣਾ ਰੋਮੀਓ ਸੀਗਾ ਅਤੇ ਆਪਣਾ ਇੰਚ ਵੀ ਕਲੱਬ ਜੁਆਇਨ ਕਰ ਗਿਆ। ਸੋ ਮੈਨੂੰ ਉਹ ਦਿਨ ਪਤਾ ਲੱਗਾ ਕਿ 8 ਮਹੀਨੇ ਤੋਂ ਹੋ ਗਏ ਰਿਲੀਜ਼। ਹੁਣ BBC ਵਾਲੇ ਵੀ ਕਹਿੰਦੇ ਕਿ ਰਿਲੀਜ਼ ਕਰੋ ਕੁਛ। ਹਾਂਜੀ ਹੁਣ 8 ਮਹੀਨੇ ਹੋ ਗਏ ਕਹਿੰਦੇ ਨਵਾਂ ਲੈ ਕੇ। ਹਾਂਜੀ ਸੋ ਆਪਣਾ ਉਹੀ ਸੀਗਾ ਥੋੜ੍ਹਾ ਜਿਹਾ ਪ੍ਰੈਸ਼ਰ ਕਿ ਅਗਲਾ ਸਟੈਪ ਕੁਛ ਗਲਤ ਨਾ ਚੱਕ ਹੋ ਜਾਏ। ਸਹੀ ਗੱਲ ਹੈ। ਸੋ ਹੁਣ ਪੂਰੀ ਕੋਸ਼ਿਸ਼ ਇਹੋ ਕੀਤੀ ਹੈ ਕਿ ਜਿਹੜਾ ਅਗਲਾ ਗਾਣਾ ਰੈਡੀ ਆ ਆਉਣ ਵਾਲਾ ਟਾਈਮ ਬਾਈ ਦਾ ਉਹ ਵਧੀਆ ਪਸੰਦ ਕਰਨਗੇ ਲੋਕ ਬਿਕੋਜ਼ ਇਟਸ ਅ ਗੁੱਡ ਮੈਸੇਜ ਕਲੀਨ ਸੌਂਗ ਵੈਰੀ ਗੁੱਡ ਮੈਸੇਜ ਫॉर ਐਵਰੀਬਡੀ ਕਿ ਜਿਹੜਾ ਬੰਦਾ ਸਟਰਗਲ ਕਰਦਾ ਪਿਆ ਉਹਨਾਂ ਲਈ ਵੀ ਜਿਹੜੇ ਸਟਰਗਲ 'ਚੋਂ ਨਿਕਲ ਚੁੱਕੇ ਆ ਉਹ ਵੀ। ਬਿਲਕੁਲ ਜੀ। ਸੋ ਵੀਡੀਓ ਬਣ ਰਹੀ ਕੈਨੇਡਾ ਸਰੋਤਿਓ
ਵੀਡੀਓ ਆਵੇਗੀ ਆਪਾਂ ਦੇਖਾਂਗੇ ਜੀ, ਗਾਣਾ ਜ਼ਰੂਰ ਪਲੇ ਕਰਾਂਗੇ। ਅਤੇ ਜਿਹੜਾ ਅਗਲਾ ਮੇਰਾ ਸਵਾਲ ਥੋੜ੍ਹਾ ਜਿਹਾ ਮਿਊਜ਼ਿਕ ਤੋਂ ਹਟ ਕੇ ਹੈਗਾ ਵੀ ਆਬਵੀਅਸਲੀ ਫ੍ਰੀ ਟਾਈਮ ਤਾਂ ਘੱਟ ਹੀ ਮਿਲਦਾ ਹੁੰਦਾ, ਕਈ ਵਾਰ ਜਦੋਂ ਇਸ ਇੰਡਸਟਰੀ 'ਚ ਪੈ ਜਾਂਦੇ ਹੈਗੇ ਸ਼ੋਜ਼ ਵਗੈਰਾ ਹੁੰਦੇ ਹੈਗੇ ਆਲਵੇਜ਼ ਕਨਸਟੈਂਟਲੀ ਮੀਟਿੰਗ ਵਿਦ ਪੀਪਲ, ਮਿਊਜ਼ਿਕ ਡਾਇਰੈਕਟਰਸ, ਲਿਰਿਸਿਸਟਸ ਐਂਡ ਵਾਟ ਨਾਟ। ਅਤੇ ਉਸ ਤੋਂ ਇਲਾਵਾ ਜਦੋਂ ਫ੍ਰੀ ਟਾਈਮ ਮਿਲਦਾ ਵੀ ਹੈਗਾ ਵਟਸ ਸਮਥਿੰਗ ਦੈਟ ਯੂ ਲਾਈਕ ਟੂ ਡੂ ਅਸਾਈਡ ਫਰੋਮ ਮਿਊਜ਼ਿਕ? ਭਾਜੀ ਫ੍ਰੀ ਟਾਈਮ ਟੂ ਬੀ ਓਨੈਸਟ ਪਿਛਲੇ ਦੇ ਜਨਵਰੀ 'ਚ ਰਿਲੀਜ਼ ਹੋਇਆ ਸੀ, ਮਾਰਚ ਤੋਂ ਲੈ ਕੇ ਹੁਣ ਤੱਕ ਤਾਂ ਫ੍ਰੀ ਟਾਈਮ ਮੈਨੂੰ ਹੁਣ ਮੈਂ 19 ਦਾ ਇੰਡੀਆ ਤੋਂ ਤੁਰਿਆ। ਅੱਛਾ। ਇੰਡੀਆ ਸ਼ੋਅ ਕਰਕੇ ਅਸੀਂ ਮੈਂ ਇੰਗਲੈਂਡ ਗਿਆ, ਇੰਗਲੈਂਡ ਸ਼ੋਅ ਕੀਤਾ, ਨੋਟਿੰਗਹਮ ਸ਼ੋਅ, ਉੱਥੋਂ ਲੰਡਨ ਤੋਂ ਵੈਨਕੂਵਰ, ਪਰਸੋਂ ਵੈਨਕੂਵਰ ਤੋਂ ਸੈਨ ਫਰਾਂਸਿਸਕੋ, ਅਤੇ ਅੱਜ ਰਾਤੀ ਸ਼ੋਅ ਕੀਤਾ, ਅਤੇ ਹੁਣ ਕੱਲ੍ਹ ਨੂੰ ਫਿਰ ਵਾਪਸ ਵੈਨਕੂਵਰ, ਪਰਸੋਂ ਟੋਰੰਟੋ। ਸੋ ਫ੍ਰੀ ਟਾਈਮ ਹਾਲੇ ਥੋੜ੍ਹਾ ਘੱਟ ਹੀ ਮਿਲਦਾ, ਬਟ ਜਦੋਂ ਵੀ ਹੋਵੇ ਮੈਂ ਕੁਕਿੰਗ ਕਰਦਾ। ਅੱਛਾ ਜੀ, ਹਾਂਜੀ, ਦੈਟਸ ਡਿਫਰੈਂਟ, ਸੋ ਵੈਰੀ ਡਿਫਰੈਂਟ। ਹਾਂਜੀ, ਆਈ ਲਵ ਕੁਕਿੰਗ। ਅਤੇ ਆਪਣਾ ਜਿੰਮ ਦਾ ਵੀ ਸ਼ੌਕ ਚਾਹੀਦਾ ਵੀ ਹੈਗਾ। ਹਾਂਜੀ ਹਾਂਜੀ, ਬਿਕੋਜ਼ ਜਿੰਨੀ ਆ ਹੈਗੀ ਆ ਫੀਲਡ ਇਹਦੇ ਵਿੱਚ ਨਾ, ਆਪਣਾ ਲੇਟ ਨਾਈਟ ਸ਼ੋਅ ਫਿਨਿਸ਼ ਕਰਨੇ, ਲੇਟ ਨਾਈਟ ਤੋਂ ਬਾਅਦ ਉਹੀ ਚਿਪਸ ਵਟਐਵਰ ਜੰਕ ਫੂਡ। ਹਾਂਜੀ, ਅਤੇ ਉਸ ਤੋਂ ਬਾਅਦ ਸੌਣਾ, ਫਿਰ ਨੈਕਸਟ ਡੇ ਫਲਾਈਟ, ਅਰਲੀ ਮੋਰਨਿੰਗ। ਸੋ ਸੌਣ ਦਾ ਵੀ ਸਕੈਜੂਲ ਹੁਣ ਦੇਖੋ, ਪਿਛਲੇ 4 ਦਿਨਾਂ 'ਚ ਮੈਂ 4 ਕੰਟਰੀਆਂ ਰਿਹਾ, ਅਤੇ ਬੋਡੀ ਦਾ ਵੀ ਸਕੈਜੂਲ ਖਰਾਬ ਹੋ ਜਾਂਦਾ, ਬੋਡੀ ਪਤਾ ਨਹੀਂ ਲੱਗਦਾ ਸੌਣਾ ਕਿਹੜੇ ਵੇਲੇ, ਖਾਣਾ ਕਿਹੜੇ ਵੇਲੇ। ਸੋ ਟਰਾਈ ਕਰਦਾ ਨਾ ਕਿ ਜਿੰਨਾ ਟਾਈਮ ਮਿਲੇ। ਹੁਣ ਮੈਂ ਪਿਛਲੇ ਮਹੀਨੇ ਪ੍ਰੋਮਿਸ ਕੀਤਾ ਸੀ ਕਿ ਵੀਡੀਓ ਤੋਂ ਪਹਿਲਾਂ ਮੈਂ 1 ਮਹੀਨਾ ਪੂਰਾ ਜਿੰਮ ਲਾਉਣਾ, ਨੋ ਸ਼ੋ ਨਥਿੰਗ। ਅੱਛਾ। ਬਟ ਫਿਰ 10 ਦਿਨ ਇੰਗਲੈਂਡ ਨੂੰ ਚਲ ਗਿਆ, ਦੁਬਈ ਨੂੰ ਚਲ ਗਿਆ। ਸੋ ਟਰਾਈ ਕਰੀ ਦੀ ਹੈ ਫ੍ਰੀ ਟਾਈਮ 'ਚ ਮੈਂ ਜਿੰਨਾ ਬੋਡੀ ਲਈ ਕੁਛ ਕਰ ਸਕੀਏ। ਬਿਲਕੁਲ। ਸੋ ਬਾਕੀ ਹਾਂਜੀ, I mean gym and cooking go hand in hand, so that's a good combination. ਬਿਲਕੁਲ ਹਾਂਜੀ। Yeah. So before we end everything, what's something ਤੁਸੀਂ ਆਪਣੇ ਜਿਹੜੇ ਸਰੋਤੇ ਹੈਗੇ ਇੱਥੇ ਅਮਰੀਕਾ, ਕੈਨੇਡਾ ਜਿੱਥੇ ਸੁਣ ਰਹੇ ਹੈਗੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਬਾਰੇ ਰਾਈਟ ਨਾਓ, ਜਾਂ ਫਿਊਚਰ ਦੇ ਵਿੱਚ ਕੀ ਕੁਛ ਕਰਨ ਆ ਰਹੇ ਹੋ? ਫਿਰ ਸਰੋਤਿਆਂ ਨੂੰ ਮੈਂ ਇਹੋ ਕਹਿ ਰਿਹਾ ਜੀ, ਥੈਂਕ ਯੂ ਅਮਰੀਕਾ ਵਾਲੇ ਕੈਨੇਡਾ ਸਰੋਤੇ ਜਿੰਨੇ ਵੀ ਸੁਣਦੇ ਆ ਜੀ, ਬਿਕੋਜ਼ ਅਮਰੀਕਾ 'ਚ ਮੈਂ ਆਪ ਕਹਿੰਦਾ ਹਾਂ ਕਿ ਬਹੁਤ ਜ਼ਿਆਦਾ ਇੰਚ ਨੂੰ ਲੋਕਾਂ ਨੇ ਪਿਆਰ ਕੀਤਾ ਜੀ, ਬਹੁਤ ਜ਼ਿਆਦਾ। ਲਾਈਕ ਮੈਨੂੰ ਜਿਹੜੇ ਵੀਡੀਓ ਆਉਂਦੇ ਸੀਗੇ, ਬਿਕੋਜ਼ ਹੈਰੀ ਬੀ ਰੀਲੀ ਗੁੱਡ ਫਰੈਂਡ ਇੱਥੇ, ਇਹ ਵੀ ਮੈਨੂੰ ਭੇਜਦਾ ਰਹਿੰਦਾ ਸੀਗਾ ਕਿ ਲੋਕੀ ਜਦੋਂ ਪਤਾ ਲੱਗਦਾ ਕਿ ਹਾਂ ਬੰਦਾ ਜਾਣਦਾ, ਕਿਸੇ ਨੇ ਇਹਨਾਂ ਨੂੰ ਭੇਜਤਾ, ਜ਼ੋਰੇ ਨੂੰ ਭੇਜੋ, ਬਿਕੋਜ਼ ਮੈਂ ਸਾਰਿਆਂ ਦੇ I was in marketing before I was a sales manager back in Australia. So ਇਹ ਮੈਂ ਐਰਕੀ ਸਿਸਟਮ ਸਟਾਰਟ ਕੀਤਾ ਸੀਗਾ, ਲਾਈਕ ਕਾਫੀ ਜਾਣਿਆਂ ਦੇ ਬਾਅਦ 'ਚ ਉਹ ਕੀਤੀ ਚੀਜ਼। ਹਾਂਜੀ ਹਾਂਜੀ, ਮੈਂ ਰੀਸ ਕਰਨੀ ਪੈਂਦੀ ਹੈ। ਹਾਂਜੀ ਹਾਂਜੀ ਹਾਂਜੀ, ਬਟ ਮੈਨੂੰ ਵਧੀਆ ਮੈਂ ਨੋਟ ਬੀਇੰਗ ਅ ਬਿਗ ਹੈਡਡ ਕਿ ਮੈਂ ਮੇਰੀ ਕਾਪੀ ਕਰਦੇ ਸਾਰੇ, ਮੈਂ ਇੱਦਾਂ ਨਹੀਂ ਕਹਿਣ ਦੀ ਕੋਸ਼ਿਸ਼ ਕਰਦਾ, ਬਟ ਵਧੀਆ ਗੱਲ ਜਿਹੜਾ ਚੀਜ਼ ਕਿਸੇ ਲਈ ਕੰਮ ਆਉਂਦੀ ਆ ਤਾਂ ਆਈ ਥਿੰਕ ਮੈਂ ਬੜਾ ਰੱਬ ਦਾ ਥੈਂਕਫੁਲ ਆ ਕਿ ਮੇਰੇ ਕਰਕੇ ਜੇ ਕਿਸੇ ਦਾ ਥੋੜ੍ਹਾ ਬਹੁਤ ਵਧੀਆ ਕੰਮ ਹੋਇਆ ਤਾਂ ਉਹ ਮੈਂ ਸਾਡੇ ਪ੍ਰੀ ਆਰਡਰ ਆਏ ਸੀਗੇ ਗਾਣੇ ਦੇ, ਤਾਂ ਮੈਂ ਲੋਕਾਂ ਤੋਂ ਪ੍ਰੀ ਆਰਡਰ ਦੀਆਂ ਫੋਟੋਆਂ ਮੰਗਾਈਆਂ, ਸੋ ਉਹ ਮੈਂ ਸਾਰੇ ਇੰਸਟਾਗ੍ਰਾਮ 'ਤੇ ਪਾਤੀਆਂ ਸਾਰੇ ਬੰਨੇ। ਉਸ ਤੋਂ ਬਾਅਦ ਇੱਕ ਵੀਡੀਓ ਮੈਨੂੰ ਕਿਸੇ ਨੇ ਭੇਜੀ, ਬਿਕੋਜ਼ ਮੇਰਾ ਸੌਂਗ ਇੰਸਟਾ ਤੁਹਾਨੂੰ ਪਤਾ ਨਾ ਹੋਵੇ ਲੀਕ ਹੋ ਗਿਆ ਸੀਗਾ। ਅੱਛਾ। 7 ਜਨਵਰੀ ਨੂੰ ਰਿਲੀਜ਼ ਕਰਨਾ ਸੀ ਅਸੀਂ, ਸਾਡਾ 28 ਦਸੰਬਰ ਨੂੰ ਸੌਂਗ ਲੀਕ ਹੋ ਗਿਆ ਸੀਗਾ। ਲੀਕ ਹੋਇਆ ਸੀਗਾ ਅਨਮਾਸਟਰਡ ਵਰਜਨ। ਅੱਛਾ ਅੱਛਾ। ਪਰ ਮੇਰੇ ਲਈ ਬਹੁਤ ਵਧੀਆ, ਪਹਿਲਾਂ ਮੈਂ ਵਾਸ ਰੀਲੀ ਨਰਵਸ, ਆਈ ਵਾਸ ਅਪਸੈਟ ਐਜ਼ ਵੈਲ ਵੀ ਇਹ ਕੀ ਚੱਕਰ ਪੈ ਗਿਆ ਨਾ। ਨਹੀਂ ਔਖਾ ਹੁੰਦਾ ਕਿ ਲਾਈਕ ਇੰਨੀ ਮਿਹਨਤ ਕੀਤੀ ਹੁੰਦੀ ਹੈ ਕਿ ਇਹਨੇ ਪਲੈਨਿੰਗ ਕੀਤੀ ਹੁੰਦੀ ਹੈ, ਰੱਬ ਨੇ ਇੰਨੀ ਕਿਰਪਾ ਕੀਤੀ ਵੀ ਉਹ ਕਹਿੰਦੇ ਹੁੰਦੇ ਨਾ ਕਿ ਖੁੱਬੇ ਦੇ ਲੱਤ ਵੱਜੀ ਤੇ ਉਹਦਾ ਕੋਬਰ ਨਿਕਲ ਗਿਆ। ਉਹ ਕੰਮ ਹੋਇਆ, ਉਹ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਿੱਟ ਹੋ ਗਿਆ ਇੰਨੇ ਦਿਨਾਂ ਦੇ ਵਿੱਚ ਹੀ। ਤੇ ਉਸ ਤੋਂ ਬਾਅਦ ਫਿਰ ਜਦੋਂ ਵੀਡੀਓ ਆਈ, ਫਿਰ ਵੀਡੀਓ ਫਿਰ ਲੋਕੀ ਵੀਡੀਓ ਦੀ ਵੇਟ ਕਰਨ ਲੱਗ ਪਏ, ਤਾਂ ਵੀਡੀਓ 'ਚ ਫਿਰ ਜਿਹੜਾ ਮਾਸਟਰਡ ਵਰਜਨ ਆਇਆ ਸੀਗਾ ਫਾਸਟ, ਜਿਹੜਾ ਅਨਮਾਸਟਰਡ ਲੀਕ ਹੋਇਆ ਸੀ ਉਹ ਸਲੋ ਸੀਗਾ। ਅੱਛਾ ਅੱਛਾ। ਸੋ ਉਹ ਵੀਡੀਓ ਮੈਂ ਇੱਕ ਪਾਈ, ਕਿਸੇ ਨੇ ਭੇਜੀ ਮੋਗੇ ਤੋਂ ਲੋਕਾਂ ਨੇ, ਅਤੇ ਉਹ ਲੋਕਾਂ ਨੇ ਵੀਡੀਓ ਦਾ ਆਪਣਾ ਨੇਰੀ ਲਿਆਤੀ, ਮੈਨੂੰ ਵੀਡੀਓ ਭੇਜੀ ਜਾਣ, ਫਿਰ ਸਾਰਿਆਂ ਦੇ ਵੀਡੀਓ ਪਾਉਣੀ ਸ਼ੁਰੂ ਕਰਤੇ। ਸੋ ਇੱਦਾਂ ਮੈਂ ਥੋੜ੍ਹਾ ਜਿਹਾ ਟਰਾਈ ਕੀਤਾ ਸੀ ਡਿਫਰੈਂਟ, ਇਟ ਵਰਕਡ, ਤਾਂ ਹੁਣ ਕਾਫੀ ਜ਼ਿਆਦਾ ਟਰੈਂਡ ਚੱਲ ਗਿਆ ਕਿ ਸਾਰੇ ਵੀਡੀਓ ਮੰਗਾ ਕੇ ਪਾਉਂਦੇ। ਇਟਸ ਰੀਲੀ ਗੁੱਡ, ਇਟਸ ਵਰਕਿੰਗ ਫॉर ਐਵਰੀਬਾਡੀ, ਸਾਰੇ ਪਾਉਂਦੇ ਸੋਸ਼ਲ ਮੀਡੀਆ 'ਤੇ। ਦੈਟਸ ਗੁੱਡ, ਕਿਉਂਕਿ ਮਿਊਜ਼ਿਕ ਇਜ਼ ਨਾਟ ਜਸਟ ਕਹਿੰਦੇ ਵੀ ਮਿਊਜ਼ਿਕ ਰੂਹ ਦੀ ਖੁਰਾਕ ਹੁੰਦੀ ਹੈ, ਪਰ ਉਸ ਤੋਂ ਇਲਾਵਾ ਇੱਕ ਬਿਜ਼ਨਸ ਵੀ ਹੈਗਾ ਆ। ਜੇ ਤੁਸੀਂ ਸਸਟੇਨ ਕਰਨਾ ਆਪਣੇ ਆਪ ਨੂੰ, ਦੈਨ ਯੂ ਹੈਵ ਟੂ ਸੈਲ ਯੋਰਸੈਲਫ ਸਮਹਾਉ ਐਜ਼ ਫਾਰ ਐਜ਼ ਸੈਲਿੰਗ ਯੋਰ ਆਰਟ, ਸੋ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਕੁਛ ਅਲੱਗ ਸੋਚਿਆ। ਬਿਲਕੁਲ ਬਿਲਕੁਲ। ਸੋ ਮੈਂ ਅਮਰੀਕਾ ਵਾਲਿਆਂ ਸਾਰਿਆਂ ਨੂੰ ਇੱਕ ਵਾਰੀ ਫਿਰ ਥੈਂਕ ਯੂ ਕਹਿਣਾ, ਜਿਨ੍ਹਾਂ ਨੇ ਇੰਚ ਨੂੰ ਇੰਨਾ ਜ਼ਿਆਦਾ ਸੌਂਗ ਨੂੰ ਪਿਆਰ ਦਿੱਤਾ, ਅਤੇ ਆਮ ਬ੍ਰਿੰਗਿੰਗ ਸਮਥਿੰਗ ਨਿਊ ਐਂਡ ਬਿਗ ਇਨ ਨੈਕਸਟ ਮੰਥ। ਸੋ ਹੋਪਫੁਲੀ ਪਰਮਾਤਮਾ ਮਿਹਰ ਕਰੇ ਉਹਨੂੰ ਵੀ ਤੁਸੀਂ ਇੰਨਾ ਪਿਆਰ ਦਿਓਗੇ ਜੀ। ਅਤੇ ਅਮਰੀਕਾ ਟੂਰ ਮੇਰਾ ਆ ਰਿਹਾ ਅਕਤੂਬਰ ਨਵੰਬਰ ਦੇ ਵਿੱਚ। ਅੱਛਾ ਜੀ। ਸੋ ਆਲ ਬੀ ਟੂਰਿੰਗ ਅਮਰੀਕਾ, ਬੈਕ ਇਨ ਬੇ ਏਰੀਆ। ਬੈਕ ਇਨ ਬੇ ਏਰੀਆ। ਠੀਕ ਹੈ ਜੀ, ਜ਼ਰੂਰ ਜੀ, ਕਰਾਂਗੇ ਵੇਟ, ਅਤੇ ਜ਼ਰੂਰ ਸ਼ੋਅ 'ਤੇ ਵੀ ਪਹੁੰਚਾਂਗੇ। ਸੋ ਬਹੁਤ ਬਹੁਤ ਧੰਨਵਾਦ ਜ਼ੁਰਾ ਭਾਜੀ ਅੱਜ ਪਹੁੰਚਣ ਵਾਸਤੇ ਸਟੂਡੀਓ ਦੇ ਵਿੱਚ, ਆਪਣੀ ਗੱਲਬਾਤ ਸਾਂਝੀ ਕਰਨ ਵਾਸਤੇ ਜੀ, ਨਵੇਂ ਐਕਸਕਲੂਸਿਵ ਡਰੋਪ ਕਰਨ ਵਾਸਤੇ। ਸੋ ਜ਼ਰੂਰ ਆਪਾਂ ਵੇਟ ਕਰਾਂਗੇ, ਅਤੇ ਸਰੋਤਿਓ ਆਪ ਜੀ ਤੋਂ ਚਾਹੁੰਦੇ ਆ ਗਿਆ
ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਭਾਜੀ। ਸਤਿ ਸ਼੍ਰੀ ਅਕਾਲ।